अस्सलाम वालेकुम। तुसी वेख रहे हो इत्थे रख न्यूज़ ते मैं हाँ मुहम्मद साद। अज तो असी एक नवेकला प्रोग्राम शुरू करन जा रहे हैं। इस प्रोग्राम का नाम है जग दे विचार। पूरे जग विच जो कुछ भी घट वापर रहा हुंदा है उन्हां घटनावां ते निरपक्ष तरीके नाल अपना तबसरा पेश करन लई साडे नाल मौजूद ने उगे विश्लेषक जनाब अली अहमद गुजराती साहब। निरपक्ष तरीके नाल तुहाडे सारिਆਂ नाल जो भी कोई खबर होंदी है ਉਹਦੇ ਉੱਤੇ तबसरा करन दे। सब तो पहला अली अहमद गुजराती साहब का स्वागत करने प्रोग्राम जी। अस्सलाम वालेकुम अली अहमद मेहरबानी। वालेकुम सलाम रहमतुल्लाह। की हाल चाल है? से ठीक है जी वधिया साथ भाई अल्हम्दुलिल्लाह। अच्छा जनाब, अज कुछ खबरां वावा सारियां इकट्ठियां होईयां ने ते पूरे आलमी पद्धर उत्ते ਇਹ खबरां ਚੱਲ ਰਹੀਆਂ ਨੇ ਤੇ ਉਹਨਾਂ ਦੇ ਬਾਰੇ ਚ ਤੁਹਾਨੂੰ ਤਕਲੀਫ ਦਿੱਤੀ ਹੈ ਤੇ ਹੁਣ ਤਕਲੀਫ ਤੁਹਾਨੂੰ ਹੁੰਦੀ ਰਹਿਣੀ ਹੈ ਤੇ ਤੁਸੀਂ ਜਨਾਬ ਸਾਡੇ ਪ੍ਰੋਗਰਾਮ ਚ ਆਏ ਹੋ, ਬੜੀ ਮਿਹਰਬਾਨੀ, ਤੁਹਾਡਾ ਧੰਨਵਾਦੀ ਹਾਂ। ਤੇ ਸਭ ਤੋਂ ਪਹਿਲੀ ਖਬਰ ਤੁਹਾਡੇ ਨਾਲ ਸਾਂਝੀ ਕਰਨੇ ਆ ਤੇ ਉਹਦੇ ਤੇ ਜ਼ਰਾ ਨਾ ਟਿੱਪਣੀ ਕਰੋ ਹਾਂ ਕਿ ਉਸ ਖਬਰ ਦੇ ਮੁਤਲਕ ਤੁਸੀਂ ਕਹਿੰਦੇ ਹੋ। ਬੀਤੇ ਕੱਲ ਪੰਜਾਬ ਦੀ ਮੁੱਖ ਵਜ਼ੀਰ ਬੀਬੀ ਮਰੀਮ ਨਵਾਜ਼ ਸ਼ਰੀਫ ਨੇ ਅਪਾਹਜ ਲੋਕਾਂ ਵਾਸਤੇ ਇੱਕ ਹਿੰਮਤ ਕਾਰਡ ਦਾ ਇਫਤਤਾਹ ਕੀਤਾ ਹੈ ਜੀ ਤੇ ਉਹ 65000 ਪੰਜਾਬ ਦੇ ਜਿਹੜੇ ਅਪਾਹਜ ਲੋਕ ਨੇ ਉਹਨਾਂ ਵਾਸਤੇ ਉਹਨਾਂ ਹਿੰਮਤ ਕਾਰਡ ਜਾਰੀ ਕੀਤਾ ਹੈ ਕਿ ਜਿਹਦੇ ਜ਼ਰੀਏ ਉਹਨਾਂ ਨੂੰ ਕੋਈ ਮਹੀਨੇ ਦੇ ਜਾਂ ਮਤਲਬ ਕਿ ਹਰੇ 3 ਮਹੀਨੇ ਦੇ ਕੁਝ ਰੁਪਏ ਲੱਭਣਦੇ। ਦੂਜੇ ਨੰਬਰ ਤੇ ਉਹ ਕਾਰਡ ਜਿਹੜਾ ਹੈ ਉਹ ਸਫ਼ਰ ਵਾਸਤੇ ਵੀ ਬੱਸਾਂ ਵਿੱਚ ਵੀ ਉਹਨਾਂ ਨੂੰ ਰਿਆਇਤ ਦੇਦਾ। ਤੇ ਉੱਥੇ ਪ੍ਰੋਗਰਾਮ ਵਿੱਚ ਬੀਬੀ ਮਰੀਮ ਹੋਰਾਂ ਆਖਿਆ ਕਿ ਮੈਂ ਪਾਕਿਸਤਾਨੀ ਪਹਿਲੇ ਆ ਤੇ ਪੰਜਾਬਣ ਬਾਅਦ ਵਿੱਚ ਆਇਆ ਕਿ ਜਿਨੇ ਇਹ ਹੌਸਲੇ ਨਾਲ ਵੱਡੇ ਦਿਲ ਨਾਲ ਬੀਬੀ ਮਰੀਮ ਨੇ ਗੱਲ ਕੀਤੀ ਹੈ ਕਿ ਮੈਂ ਪੰਜਾਬਣ ਬਾਅਦ ਵਿੱਚ ਪਾਕਿਸਤਾਨੀ ਪਹਿਲਾਂ ਵਾਂ। ਕਿ ਦੂਜੇ ਸੂਬੇ ਦੇ ਕਿਸੇ ਮੁੱਖ ਵਜ਼ੀਰ ਦਾ ਕੋਈ ਇੰਜ ਦਾ ਮਤਲਬ ਕਿ ਬਿਆਨ ਸਾਹਮਣੇ ਆ ਸਕਦਾ ਹੈ ਜਾਂ ਕਿਸੇ ਹੋਰ ਵਜ਼ੀਰ ਦੇ ਹਿੰਮਤ ਹੈ ਵੀ ਨਹੀਂ ਕਿ ਪਹਿਲਾਂ ਆਪਣੀ ਕੌਮ ਨੂੰ ਪਿੱਛੇ ਰੱਖੇ ਤੇ ਪਾਕਿਸਤਾਨੀਅਤ ਪਹਿਲਾਂ ਰੱਖੇ? ਤੁਸੀਂ ਇਸ ਬਾਰੇ ਤੇ ਕੀ ਤਬਸਰਾ ਕਰੋਗੇ? ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। ਸਭ ਤੋਂ ਪਹਿਲਾਂ ਤੁਸੀਂ ਕਿਹਾ ਕਿ ਖਬਰਾਂ ਜੀ ਜੀ ਤੇ ਵੀਰ ਜੀ ਔਰ ਸੁਣਨ ਵਾਲਿਓ, ਅੱਜ ਦਾ ਹਰ ਦਿਨ ਜਿਹੜਾ ਨਾ, ਅੱਜ ਦਾ ਹਰ ਲਮਹਾ ਜਿਹੜਾ ਨਾ, ਉਹ ਇੱਕ ਨਾ ਇੱਕ ਨਵੀਂ ਖਬਰ ਹੈ। ਲੇਕਿਨ ਖਬਰ ਨੂੰ ਉਹਦੇ ਹੱਕ ਦੇ ਨਾਲ, ਉਸ ਦੀ ਰੂਹ ਦੇ ਨਾਲ ਜਿਹੜਾ ਨਾ ਕੋਈ ਵੀ ਲੁਕਾਈ ਤਿਕਰ ਖੋਲਦਾ ਨਹੀਂ। ਬਹਰਾਲ ਹੁਣ ਅੱਗੇ ਜਿਹੜਾ ਤੁਹਾਡਾ ਸਵਾਲ ਹੈ ਉਹਦੀਆਂ ਦੋ ਸ਼ਕਲਾਂ ਨੇ। ਪਹਿਲੀ ਸ਼ਕਲ ਜਿਹੜੀ ਹੈ ਉਸਦੀ ਕਿ ਬੀਬੀ ਮਰੀਮ ਜਿਹੜੇ ਕਿ ਪੰਜਾਬ ਦੀਆਂ ਵਜ਼ੀਰ ਆਲਾ ਨੇ, ਉਹਨਾਂ ਨੇ ਜਿਹੜਾ ਉਹ ਪੰਜਾਬ ਦੇ ਲੋਕਾਂ ਵਾਸਤੇ, ਅਪਾਹਜ ਲੋਕਾਂ ਵਾਸਤੇ, ਮਾਜ਼ੂਰ ਲੋਕਾਂ ਵਾਸਤੇ ਕਿਹੜਾ ਉਹ ਭਲੇ ਦਾ ਕੰਮ ਕੀਤਾ ਹੈ ਜਾਂ ਉਸ ਦਾ ਐਲਾਨ ਕੀਤਾ ਹੈ। ਇੱਕ ਵਡਿਆਈ ਵਾਲੀ ਗੱਲ ਹੈ, ਮਾਨਯੋਗ ਗੱਲ ਹੈ। ਦੂਸਰਾ ਤੁਸੀਂ ਕਿਹਾ ਕਿ ਉਹਨਾਂ ਨੇ ਕਿਹਾ ਕਿ ਮੈਂ ਪੰਜਾਬਣ ਬਾਅਦ ਵਿੱਚ ਅੱਛਾ ਹੁਣ ਪਹਿਲੀ ਅਸੀਂ ਗੱਲ ਕਰਦੇ ਹਾਂ ਕਿ ਉਹਨਾਂ ਨੇ ਜਿਹੜਾ ਹਿੰਮਤ ਕਾਰਡ ਜਿਹੜਾ ਉਸ ਦਾ ਅਜਰਾ ਕੀਤਾ। ਇੱਕ ਬੜਾ ਮਾਨਯੋਗ ਔਰ ਸਲਾਨਯੋਗ ਕੰਮ ਹੈ ਸਹੀ, ਕਿਉਂਕਿ ਕੋਈ ਵੀ ਜਿਹੜਾ ਸਮਾਜ ਸੇਵਕ ਫਰਦ ਹੋਏਗਾ ਉਹ ਹਮੇਸ਼ਾ ਆਪਣੇ ਸਮਾਜ ਦੀ, ਆਪਣੀ ਲੋਕਾਈ ਦੀ ਜਿਹੜੀ ਹੈ ਫਲਾਹ ਵਾਸਤੇ, ਉਸਦੇ ਭਲੇ ਵਾਸਤੇ ਵੱਖੋ ਵੱਖ ਗੱਲਾਂ ਜਿਹੜੀਆਂ ਨੇ ਉਹਨਾਂ ਨੂੰ ਸੋਚਦਾ। ਸਹੀ। ਫਿਰ ਚੂੰਕਿ ਅਸੀਂ ਸਾਰੀ ਆਬਾਦੀ, ਸਾਰੀ ਜਿਹੜਾ ਸਮਾਜ ਆ, ਅਸੀਂ ਟੈਕਸ ਦੀ ਸ਼ਕਲ 'ਚ ਜਿਹੜਾ ਉਹ ਆਪਣੀ ਰਿਆਸਤ ਜਿਹੜੀ ਹੈ ਉਸ ਨੂੰ ਅਸੀਂ ਪੈਸੇ ਦੇਣੇ ਆ। ਸਹੀ। ਅਸੀਂ ਜੁੱਤੀ ਕੱਪੜੇ ਤੋਂ ਲੈ ਕੇ ਖਾਣ ਪੀਣ, ਇੱਕ ਮਾਚਸ ਦੀ ਡੱਬੀ ਤੀਕਰ, ਮਾਚਸ ਦੀ ਤੀਲੀ ਤੀਕਰ ਅਸੀਂ ਸਰਕਾਰਾਂ ਨੂੰ ਟੈਕਸ ਪੇ ਕਰਦੇ ਹਾਂ। ਸਰਕਾਰਾਂ ਕੋਲ ਉਹ ਜਿਹੜੇ ਪੈਸੇ ਇਕੱਠੇ ਹੁੰਦੇ ਨੇ, ਸਰਕਾਰ ਫਿਰ ਕਹਿੰਦੀ ਜੀ ਕਿ ਉਹਨਾਂ ਪੈਸਿਆਂ 'ਚ ਮੈਂ ਤੁਹਾਡਾ ਕੋਈ ਭਲਾ ਕਰਾਂਗੀ ਇਜਤਮਾਈ ਤੌਰ ਤੇ। ਸਹੀ। ਸੋ ਇਹ ਇੱਕ ਬੜੀ ਮਾਨਯੋਗ ਗੱਲ ਹੈ ਕਿ ਉਹਨਾਂ ਨੇ ਅਪਾਹਜ ਮਾਜ਼ੂਰ ਲੋਕਾਂ ਵਾਸਤੇ ਜਿਹੜਾ ਉਹ ਇਹ 65000 ਜਿਹੜੇ ਨੇ ਉਹ ਲੋਕਾਂ ਨੂੰ ਸਹੂਲਤ ਦੇਣ ਦਾ ਐਲਾਨ ਕੀਤਾ। ਤੇ ਡਰ ਤਾਂ ਇਹੀ ਲੱਗਦਾ ਕਿ ਇਹ ਜਿਹੜੇ ਮਾਜ਼ੂਰ ਨੇ, ਮਾਜ਼ੂਰ ਉਹਨਾਂ ਤੇ ਕਰੀਮ ਅੱਲਾ ਮਾਫ ਕਰੇ ਇਨਸ਼ਾਅੱਲਾ ਕੋਈ ਵੀ ਨਾ ਹੋਵੇ, ਲੇਕਿਨ ਇਹ ਵੀ ਜਿਹੜੇ ਨੇ ਉਹ ਕਦੀ ਕਿਤੇ ਇੰਜ ਨਾ ਹੋ ਜਾਵੇ ਕਿ ਇਹ ਵੀ ਇੱਕ ਸਿਫਾਰਿਸ਼ ਦੀ ਨਜ਼ਰ ਨਾ ਹੋ ਜਾਣ ਔਰ ਹੱਕਦਾਰ ਪਿੱਛੇ ਰਹਿ ਜਾਣ। ਤੇ ਜਿਹਨੇ ਇੱਕ ਇੱਕ ਉਂਗਲੀ ਜਿਸ ਦੀ ਕੱਟੀ ਹੋਵੇ ਉਹਨਾਂ ਨੇ ਵੀ ਮਾਜ਼ੂਰ ਕਾਰਡ ਬਣਵਾਏ ਨੇ ਤੇ ਉਹ ਲੋਕ ਸਹੂਲਤ ਨਾਲ ਲੈ ਜਾਣ। ਕਿਉਂ ਜਦੋਂ ਕਿਤੇ ਮਾਜ਼ੂਰ ਦਾ ਕੋਟਾ ਆਉਂਦਾ ਨਾ ਜਾਬ ਵਾਸਤੇ ਤੇ ਉੱਥੇ ਐਸੇ ਬਹੁਤ ਸਾਰੇ ਮਾਮਲਾਤ ਆਉਂਦੇ ਨੇ ਕਿ ਇੱਕ ਬੰਦੇ ਨੇ ਮਾਜ਼ੂਰੀ ਦਾ ਸਰਟੀਫਿਕੇਟ ਲੈ ਲਿਆ ਹੁੰਦਾ ਕਿਸੇ ਛੋਟੀ ਮਾਜ਼ੂਰੀ ਤੋਂ, ਜਦਕਿ ਇੱਕ ਜਿਹੜਾ ਜਿਹਦੀ ਮੇਜਰ ਡਿਸੇਬਿਲਿਟੀ ਹੁੰਦੀ ਹੈ, ਮਾਜ਼ੂਰੀ ਹੁੰਦੀ ਹੈ, ਉਹ ਬੰਦੇ ਨੂੰ ਉਹਦਾ ਹੱਥ ਨਹੀਂ ਪੈਂਦਾ, ਉਹਨੂੰ ਮੈਡੀਕਲੀ ਜਿਹੜਾ ਨਾ ਮਾਜ਼ੂਰੀ ਦਾ ਉਸ ਲੈਵਲ ਦਾ ਸਰਟੀਫਿਕੇਟ ਨਹੀਂ ਮਿਲਦਾ ਤੇ ਉਹ ਆਪਣੇ ਹਕੀਕੀ ਹੱਕ ਤੋਂ ਮਹਿਰੂਮ ਰਹਿ ਜਾਂਦਾ ਹੈ। ਠੀਕ ਹੈ। ਬਹਰਾਲ ਬੀਬੀ ਮਰੀਮ ਦਾ ਇਹ ਇੱਕ ਪੰਜਾਬ ਦੇ ਲੋਕਾਂ ਵਾਸਤੇ, ਮਾਜ਼ੂਰ ਲੋਕਾਂ ਵਾਸਤੇ ਇੱਕ ਬੜਾ ਅੱਛਾ ਹੈ ਕਿ ਪੰਜਾਬ ਦੇ ਲੋਕਾਂ ਦਾ ਅਗਰ ਪੰਜਾਬ ਤੇ ਪੈਸਾ ਲੱਗਦਾ ਤੇ ਇਹ ਇੱਕ ਬੜੀ ਵੱਡੀ ਗੱਲ ਹੈ। ਹੁਣ ਤੁਹਾਡੇ ਅੱਗੇ ਦੂਸਰੀ ਗੱਲ ਜਨਾਬ ਜੀ, ਤੇ ਗੱਲ ਇਹ ਹੈ ਕਿ ਇੰਤਹਾਈ ਮਾਜ਼ਰਤ ਦੇ ਨਾਲ ਕਿ ਅਸੀਂ ਪਾਕਿਸਤਾਨੀ ਰਿਆਸਤ ਜਿਹੜੀ ਹੈ ਇਸ ਦੇ ਜਗਰਾਫੀਏ ਦਾ ਹਲਫ ਵੀ ਚੁੱਕਦੇ ਹਾਂ ਔਰ ਆਪਣੇ ਜਗਰਾਫੀਏ ਦਾ ਮੁਕੰਮਲ ਦਿਲ ਨਾਲ, ਰੂਹ ਨਾਲ ਜਿਹੜਾ ਉਹ ਇਹਤਰਾਮ ਕਰਦੇ ਹਾਂ। ਆਪਣੇ ਕੌਮੀ ਤਰਾਨੇ ਦਾ ਇਹਤਰਾਮ ਕਰਦੇ ਹਾਂ, ਆਪਣੇ ਕੌਮੀ ਪਰਚਮ ਦਾ ਇਹਤਰਾਮ ਕਰਦੇ ਹਾਂ, ਆਪਣੇ ਕੌਮੀ ਇਦਾਰਿਆਂ ਦਾ, ਰਿਆਸਤੀ ਇਦਾਰਿਆਂ ਦਾ ਇਹਤਰਾਮ ਕਰਦੇ ਹਾਂ ਔਰ ਉਹਨਾਂ ਨੂੰ ਦਿਲੋਂ ਬਜਾਨੋਂ ਤਸਲੀਮ ਕਰਦੇ ਹਾਂ।
ਪਹਿਲੀ ਗੱਲ ਤੇ ਇਹ ਕਲੀਅਰ ਹੋ ਗਈ। ਸਹੀ। ਬਾਕੀ ਹੁਣ ਗੱਲ ਇਹ ਹੈ ਕਿ ਪਾਕਿਸਤਾਨ ਇੱਕ ਫੈਡਰੇਸ਼ਨ है जी। पाकिस्तान एक वफाक है। पाकिस्तान पहला मुल्क नहीं सी। सही। पाकिस्तान ने पंजाब सिंध खैबर पख्तूनख्वा या बलूचिस्तान नहीं बनाए। ठीक है। बलूचिस्तान खैबर पख्तूनख्वा सिंध और पंजाब ने मिलकर पाकिस्तान बनाया। ठीक है। इस वास्ते तुहाडे कोल दो हुकूमतां बन रही ने, एक वफाकी ते एक सूबाई। बेशक। ठीक है। ਜਦੋਂ ਤੁਸੀਂ ਆਪਣੇ ਆਇਨ ਦੇ ਅੰਦਰ ਸੂਬੇ ਨੂੰ ਤਸਲੀਮ ਕਰਦੇ ਹੋ, ਸੂਬੇ ਦੀ ਅਥਾਰਟੀ ਨੂੰ ਤਸਲੀਮ ਕਰਦੇ ਹੋ, ਔਰ ਇਸੇ ਤਰ੍ਹਾਂ ਜਿਹੜਾ ਹੈ ਉਹ ਜਿਹੜਾ ਤੁਹਾਡਾ ਇਹ ਅਵਾਰਡ ਹੈ ਕਿ ਉਸ ਦਾ ਨਾਮ ਹੈ ਜਨਾਬ NFC ਅਵਾਰਡ ਜਿਹੜਾ ਹੈ, ਉਸ ਦੇ ਅੰਦਰ ਤੁਸੀਂ ਵਫਾਕ ਜਿਹੜਾ ਟੈਕਸ ਇਕੱਠਾ ਕਰਦਾ ਹੈ, ਉਸ ਟੈਕਸ ਦੇ ਪੈਸੇ ਸੂਬਿਆਂ ਨੂੰ ਤਕਸੀਮ ਕਰਦਾ ਹੈ। ਸਹੀ। ਅਗਰ ਸੂਬਿਆਂ ਦੀ ਆਪਣੀ ਵੈਲਿਊ ਨਹੀਂ, ਸੂਬਿਆਂ ਦਾ ਆਪਣਾ ਵਜੂਦ ਨਹੀਂ, ਸੂਬਿਆਂ ਦੀ ਆਪਣੀ ਸ਼ਨਾਖਤ ਨਹੀਂ, ਤੇ ਫਿਰ ਵਫਾਕ ਕਿਸ ਚੀਜ਼ ਦਾ? ठीक है। फिर वफाकी हुकूमत अलहदा क्यों है, सूबाई हुकूमत अलहदा क्यों है? सही है। ऐसे कहने सूबाई हुकूमत, सूबाई हुकूमत नहीं। पाकिस्तान के अंदर मुख्तलिफ सूबाई हुकूमत ने, जबकि एक वफाकी हुकूमत है जी। सो इस चीज़ नूं जिहड़ा है, क्योंकि असी खुद इस चीज़ नूं पहलां तस्लीम कर चुके हैं। पाकिस्तान का जगराफिया, पाकिस्तान का नक्शा, पाकिस्तान की जिहड़ी ओह एक आइन है, वो सारियां चीज़ां इस चीज़ नूं पहलां तो जिहड़ा ओह ऐलान कर रही ने कि असी मुख्तलिफ रियासतां, मुख्तलिफ सूबियां दा एक वफाक आ, मरकज़ आ। ਤੁਹਾਡੇ ਕਹਿਣ ਦਾ ਮਤਲਬ ਹੈ ਕਿ ਸਰ ਨੂੰ ਪਹਿਲਾਂ ਸਾਡੀ ਪਹਿਚਾਨ सूबाई ਲੈਵਲ ਤੇ ਆ, ਸੂਬਾਈ ਲੈਵਲ ਤੇ ਆਉਂਦੀ, ਉਸ ਤੋਂ ਬਾਅਦ ਅਸੀਂ ਵਫਾਕ ਨੂੰ ਫੜਦੇ ਆ। ਵਫਾਕ ਜਿਹੜਾ ਦੇਖੋ ਜੀ, ਅਗਰ ਮੈਂ ਆਪਣੀ ਇੱਜ਼ਤ ਆਪ ਨਹੀਂ ਕਰਦਾ ਜੀ ਤੇ ਮੈਨੂੰ ਇਹ ਹੱਕ ਨਹੀਂ ਪਹੁੰਚਦਾ ਕਿ ਕੋਈ ਮੇਰੀ ਇੱਜ਼ਤ ਕਰੇ। ਵਾਹ, ਬੜੀ ਸੋਹਣੀ ਗੱਲ ਕੀਤੀ ਜੀ। ਠੀਕ ਹੈ। ਸੋ ਅਗਰ ਮੈਂ ਆਪਣੀ ਸੂਬਾਈ ਅਸਬੀਅਤ ਨੂੰ ਤਸਲੀਮ ਨਹੀਂ ਕਰਦਾ ਤੇ ਮੈਂ ਆਪਣੇ ਮੁਲਕ ਵਾਸਤੇ ਕੁਝ ਵੀ ਨਹੀਂ ਕਰ ਸਕਦਾ। ਸਹੀ ਹੈ। ਜਿੰਨਾ ਤੁਸੀਂ ਆਪਣੀ ਕਰੀਬ ਤਰੀਨ ਅਸਬੀਅਤ ਦੇ ਨਾਲ, मतलब कि अगर मैं अपने बच्चे वास्ते मुखलिस नहीं है ना, तो मैं अपनी रियासत वास्ते, अपने मुल्क वास्ते मुखलिस नहीं हाँ। सही है। बिल्कुल बिल्कुल। तुसी अगर मेरा जज्बा देखना तो यह देखो कि मैं अपने घर के अंदर कितना बड़ा जिम्मेदार हाँ। अगर मैं अपने घर के अंदर एक नाकाम फर्द हाँ, तो मैं सोसाइटी को किस तरह फायदा दे सकना? बिल्कुल सही आखिया जी, बिल्कुल सही। इस चीज़ तुसी यूनियन काउंसिल तो जिलाई लेवल ते, जिलाई लेवल तो जिहड़ा डिवीजन लेवल ते, डिवीजन लेवल तो सूबाई लेवल ते तुसी लैके जाते हो, ते इन्हां दे नाम दे नाल लगदा वज़ीर आला पंजाब। सही है। वज़ीर आला पंजाब ਜਿਹੜਾ ਉਹ ਪਹਿਲਾਂ ਪੰਜਾਬੀ ਹੋਏਗਾ। ਜੀ 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 ਵਜ਼ੀਰ ਆਲਾ ਪੰਜਾਬ ਪਹਿਲਾਂ ਪੰਜਾਬੀ ਹੋਏਗਾ, ਕਿਉਂਕਿ ਪੰਜਾਬ ਜਿਹੜਾ ਉਹ ਅੱਜ ਦਾ ਨਹੀਂ। ਪਾਕਿਸਤਾਨ ਦੀ ਕੁੱਲ ਉਮਰ 76-77 ਸਾਲ ਹੈ, 77 ਸਾਲ ਹੈ ਪਾਕਿਸਤਾਨ ਦੀ ਉਮਰ, ਜਦਕਿ ਪੰਜਾਬ ਉਦੋਂ ਦਾ ਪੰਜਾਬ ਹੈ ਕਿ ਜਦੋਂ ਦੀ ਜ਼ਮੀਨ ਹੈ। ਸਹੀ। ਜਦੋਂ ਦੇ ਪਹਾੜ ਨੇ, ਜਦੋਂ ਦੇ ਝਰਨੇ ਨੇ, ਜਦੋਂ ਦੇ ਦਰਿਆ ਨੇ, ਜਦੋਂ ਅਜੇ ਪੰਜਾਬ ਨਹੀਂ ਸੀ, ਜਦੋਂ ਪੰਜਾਬ ਸਪਤ ਸੰਧੂ ਤੇ ਹਪਤ ਹਿੰਦੂ ਸੀ, ਜਦੋਂ ਪੰਜਾਬ ਦੇ ਇਸ ਨੂੰ ਸਪਤ ਸੰਧੂ 7 ਦਰਿਆਵਾਂ ਦੀ ਧਰਤੀ ਕਿਹਾ ਜਾਂਦਾ ਸੀ, ਹਪਤ ਹਿੰਦੂ ਜਦੋਂ ਇਸ ਨੂੰ 7 ਦਰਿਆਵਾਂ ਦੀ ਧਰਤੀ ਕਿਹਾ ਜਾਂਦਾ ਸੀ, ਪੰਜਾਬ ਉਦੋਂ ਦਾ ਪੰਜਾਬ ਹੈ। ਸਹੀ। ਸੋ ਸਾਡੀ ਜਿਹੜੀ ਇਹੀ ਤਾਂ ਮਾਮਲਾ ਨਾ ਸਾਡੇ ਪੰਜਾਬ ਦੇ ਲੋਕਾਂ ਦੇ ਨਾਲ ਕਿ ਅਸੀਂ ਆਪਣੀ ਜਿਹੜੀ ਹਕੀਕੀ ਮੁੱਢ ਹੈ, ਅਸੀਂ ਆਪਣੇ ਹਕੀਕੀ ਮੁੱਢ ਨੂੰ ਛੱਡ ਕੇ ਤੇ ਪਾਂਦ ਵਾਲੇ ਪਾਸੇ ਭੱਜਣ ਦੀ ਕੋਸ਼ਿਸ਼ ਕਰਦੇ ਹਾਂ। ਇਹਦੇ 'ਚ ਕੋਈ ਸ਼ੱਕ ਨਹੀਂ ਕਿ ਸਾਡੀ ਨੈਸ਼ਨੈਲਿਟੀ, ਸਾਡਾ ਨੈਸ਼ਨਲ ਆਈਡੀ ਕਾਰਡ ਜਿਹੜਾ ਹੈ ਉਹ ਪਾਕਿਸਤਾਨ ਦੇ ਨਾਲ ਹੈ। ਅਸੀਂ ਪਾਕਿਸਤਾਨ ਦਾ ਇੱਕ ਹੀ ਕੌਮੀ ਤਰਾਨਾ ਹੈ, ਕੋਈ ਸ਼ੱਕ ਨਹੀਂ ਇਹਦੇ 'ਚ। ਲੇਕਿਨ ਬਤੌਰ ਪੰਜਾਬੀ ਜੀ ਅਸੀਂ ਪਹਿਲਾਂ ਪੰਜਾਬੀ ਹਾਂ, ਫਿਰ ਕੁਝ ਹੋਰ ਹਾਂ। ਸਹੀ ਹੈ। ਬਲਕਿ ਅਗਰ ਕੋਈ ਮੇਰਾ ਦੋਸਤ ਗੁੱਸਾ ਨਾ ਕਰੇ, ਅਗਰ ਕੋਈ ਮੇਰੇ ਤੇ ਫਤਵਾ ਜਾਰੀ ਨਾ ਕਰੇ, ਤੇ ਜਿਹੜੀ ਕੌਮੀਅਤ ਹੁੰਦੀ ਹੈ ਨਾ, ਇਹ ਰੰਗ, ਨਸਲ, ਜ਼ਬਾਨ, ਮਜ਼ਹਬ ਤੋਂ ਵੀ ਬਾਲਾ ਹੁੰਦੀ ਹੈ। ਕਿ ਇੱਥੇ ਅਸੀਂ ਦੋ ਬੰਦੇ ਖੜੇ ਆ, ਇੱਕ ਈਸਾਈ ਹੈ, ਇੱਕ ਸਿੱਖ ਹੈ, ਇੱਕ ਹਿੰਦੂ ਹੈ, ਇੱਕ ਮੁਸਲਮ ਹੈ, ਲੇਕਿਨ ਪੰਜਾਬ ਦਾ ਰਹਿਣ ਵਾਲਾ। ਇਹ ਸਾਰੇ ਪਹਿਲਾਂ ਪੰਜਾਬੀ ਨੇ, ਸਾਰੇ ਪੰਜਾਬੀ ਦੇ। ਬਿਲਕੁਲ। ਇਹ ਪੰਜਾਬੀ ਦਾ ਮੇਲਾ ਪਹਿਲਾਂ ਮਨਾਉਣਗੇ, ਪੰਜਾਬੀ ਦੇ ਮੇਲੇ ਤੇ ਇਕੱਠੇ ਹੋਣਗੇ, ਆਪਣੀ ਮਜ਼ਹਬੀ ਇਬਾਦਤ ਦੀ ਵਾਰੀ ਵੱਖਰੇ ਵੱਖਰੇ ਹੋ ਜਾਣਗੇ। ਬਿਲਕੁਲ ਬਿਲकुल ਬਿਲकुल। ਸੋ ਜਦੋਂ ਗੱਲ ਹੋਏਗੀ ਪੰਜਾਬ ਦੀ, ਕਿਉਂਕਿ ਇਹਨਾਂ ਨੂੰ ਵੋਟ ਜਿਹੜਾ ਪੰਜਾਬ ਦਾ ਮਿਲਿਆ, CM ਪੰਜਾਬ ਦੀਆਂ ਬਣੀਆਂ ਨੇ, ਇਸ ਵਾਸਤੇ ਇਹਨਾਂ ਦੇ ਇਸ ਗੱਲ ਦਾ ਜਿਹੜਾ ਉਹ ਇੱਕ ਮਹਿਜ਼ ਨਾਰਾ ਅਸੀਂ ਇਸ ਨੂੰ ਕਹਿ ਸਕਦੇ ਹਾਂ, ਜਾਂ ਅਸੀਂ ਇਸ ਨੂੰ ਇੱਕ ਧਰਤੀ ਦੇ ਨਾਲ, ਮਿੱਟੀ ਦੇ ਨਾਲ ਇੱਕ ਕਮਜ਼ੋਰ ਜੁੜਤ ਦਾ ਮੁਜ਼ਾਹਰਾ ਤੇ ਕਹਿ ਸਕਦੇ ਹਾਂ। ਸਹੀ ਹੈ। ਲੇਕਿਨ ਇਹ ਕੋਈ ਹਕੀਕਤ ਤੇ ਮਬਨੀ, ਜਾਂ ਇਹ ਕੋਈ ਪੈਟਰੀਆਟਿਜ਼ਮ ਦੀ ਗੱਲ, ਜਾਂ ਇਹ ਕੋਈ ਧਰਤੀ ਦੇ ਨਾਲ ਬੜੇ ਇੱਕ ਕਹਿ ਲੋ ਕਿ ਜਜ਼ਬੇ ਦੀ ਲਗਾਓ ਦੀ ਉਹ ਗੱਲ ਨਹੀਂ ਹੈ। ਜਿਸ ਅੰਦਾਜ਼ ਨਾਲ ਉਹਨਾਂ ਗੱਲ ਕੀਤੀ ਹੈ, ਵੇਖਣ ਵਿੱਚ ਇਹ ਲੱਗਦਾ ਹੈ ਕਿ ਦੂਜਿਆਂ ਨੂੰ ਉਹਨਾਂ ਸੁਣਾਇਆ ਹੈ ਕਿ ਮੈਂ ਪਹਿਲਾਂ ਪਾਕਿਸਤਾਨੀ ਹਾਂ, ਤੁਸੀਂ ਵੀ ਪਾਕਿਸਤਾਨੀ ਬਣੋ। ਦੂਜੇ ਸੂਬਿਆਂ ਵਾਲੇ ਜਿਹੜੇ ਕਿ ਆਪਣੀਆਂ ਕੌਮਾਂ ਅੱਗੇ ਰੱਖਦੇ ਨੇ, ਪਾਕਿਸਤਾਨੀਅਤ ਬਾਅਦ ਵਿੱਚ ਆਉਂਦੀ ਹੈ। ਆਇਆ ਕਿ ਦੂਜੇ ਸੂਬਿਆਂ ਦੇ ਵਜ਼ਰਾਏ ਆਲਾ ਜਿਹੜੇ ਨੇ, ਮੁੱਖ ਵਜ਼ੀਰ ਨੇ, ਉਹ ਇੰਜ ਦੀ ਗੱਲ ਕਰ ਸਕਦੇ ਨੇ? ਇਹ ਵੀਰ ਜੀ, ਪਹਿਲੀ ਗੱਲ ਤੇ ਹੈ ਕਿ ਪਾਕਿਸਤਾਨ ਜਦੋਂ ਬਣਿਆ ਨਾ, ਕਿਸੇ ਵੀ ਸੂਬੇ ਦੇ ਵੋਟਾਂ ਤੋਂ ਬਗੈਰ ਨਹੀਂ ਬਣਿਆ। ਸਹੀ।
ਇਸ ਵਾਸਤੇ ਇਹ ਕਹਿਣਾ ਕਿ ਕੋਈ ਵੀ ਦੂਸਰਾ ਸੂਬਾ ਪਾਕਿਸਤਾਨ ਨੂੰ ਅੱਗੇ ਨਹੀਂ ਰੱਖਦਾ। ਹਰ ਚੀਜ਼ ਦੀ ਇੱਕ ਜਗ੍ਹਾ ਹੁੰਦੀ ਹੈ ਜੀ ਜੀ। ਮਤਲਬ ਕਿ ਇੱਕ ਘਰ ਦੇ ਅੰਦਰ ਨਾ ਇੱਕ ਬੰਦਾ ਨਾ ਸ਼ਾਦੀशुदा, ਉਸਦੀ ਬੀਵੀ ਦਾ ਆਪਣਾ ਮੁਕਾਮ ਹੈ ਜੀ, ਉਸਦੀ ਵਾਲਦਾ ਦਾ ਵਾਲਿदैन ਦਾ ਆਪਣਾ ਮੁਕਾਮ ਹੈ, ਉਸ ਦੇ ਭੈਣ ਭਰਾਵਾਂ ਦਾ ਆਪਣਾ ਮੁਕਾਮ ਹੈ। ਠੀਕ ਹੈ, ਹੁਣ ਇਹਦੇ ਚ ਅਸੀਂ ਕਿਸ ਤਰ੍ਹਾਂ ਕਹਿ ਸਕਦੇ ਹਾਂ ਕਿ ਇਹ ਬੰਦਾ ਜੀ ਬੀਵੀ ਨੂੰ ਬਹੁਤ ਅੱਗੇ ਰੱਖਦਾ ਜਾਂ ਮਾਂ ਨੂੰ ਬਹੁਤ ਅੱਗੇ ਰੱਖਦਾ? ਸਹੀ ਹੈ। ਜਾਂ ਕਿ ਇਹਨਾਂ ਚ ਬਹੁਤਾ ਅੱਗੇ ਕਿਹਨੂੰ ਰੱਖੇ, ਵੀ ਇੱਥੇ ਅੱਗੇ ਪਿੱਛੇ ਨਹੀਂ ਹੁੰਦਾ। ਠੀਕ ਹੈ। ਇੱਥੇ ਹਕੂਕ ਹੁੰਦੇ ਨੇ ਬਰਾਬਰੀ ਦੀ ਸਤਹ ਤੇ, ਜਿਹਦਾ ਜੋ ਹੱਕ ਹੈ। ਜੀ ਜੀ ਜੀ। ਇੱਥੇ ਜਿਹੜਾ ਇੱਕ ਕੁਰਾਨੀ ਅਸੂਲ ਹੈ ਨਾ ਅਦਲ, ਅਦਲ ਇਨਸਾਫ ਹੁੰਦਾ, ਅੱਧੋ ਅੱਧ ਦੇਣਾ, ਨਿਸਫ ਕਰਨਾ। ਜੀ ਜੀ ਜੀ। ਜਦਕਿ ਇੱਥੇ ਲੋੜ ਹੁੰਦੀ ਹੈ ਅਦਲ ਦੀ। ਸਹੀ ਹੈ ਕਿ ਇੱਕ ਖਾਤੂਨ ਹੈ, ਇੱਕ ਬੰਦੇ ਦੀ 2 ਬੀਬੀਆਂ ਨੇ, ਇੱਕ ਖਾਤੂਨ ਦਾ 1 ਬੱਚਾ ਹੈ, ਇੱਕ ਖਾਤੂਨ ਦੇ 3 ਬੱਚੇ ਨੇ। ਉਹ ਹੁਣ ਅਗਰ ਇਨਸਾਫ ਕਰੇਗਾ ਤੇ 20,000 ਉਹਨੂੰ ਦੇਗਾ ਤੇ 20 ਉਹਨੂੰ ਦੇਗਾ, ਤੇ 3 ਬੱਚਿਆਂ ਲਈ 20,000 ਚ ਕहीं ਗੁਜ਼ਾਰਾ ਕਰੇਗੀ। ਜਦਕਿ ਇੱਥੇ ਨੇ ਕੀ ਕਰਨਾ ਹੈ? ਅਦਲ ਕਰਨਾ ਹੈ। ਸਹੀ ਹੈ। 3 ਬੱਚਿਆਂ ਵਾਲੀ ਨੂੰ ਜਿਹੜਾ 60,000 ਦੇਣ ਦਾ ਪਾਬੰਦ ਹੈ ਤੇ 1 ਬੱਚੇ ਵਾਲੀ ਨੂੰ 20,000। ਸੋ ਇਸੇ ਤਰ੍ਹਾਂ ਜਿਹੜੇ ਸਾਡੇ ਸੂਬੇ ਨੇ ਜੀ, ਸੂਬਿਆਂ ਦੇ ਵੀ ਸੂਬੇ ਕਤਨ ਐਸਾ ਨਹੀਂ ਹੁੰਦਾ, ਲੇਕਿਨ ਉਹ ਆਪਣੀ ਜਿਹੜੀ ਜ਼ਮੀਨੀ ਜੁੜਤ ਹੈ, ਆਪਣੀ ਕੌਮੀਅਤ ਦੀ ਜਿਹੜੀ ਉਹਨਾਂ ਦੀ ਅਸਬੀਅਤ ਹੈ, ਜਿਹੜਾ ਕਿ ਉਹਨਾਂ ਨੂੰ ਪਾਕਿਸਤਾਨ ਦੇ ਆਇਨ ਨੇ ਹੱਕ ਦਿੱਤਾ ਹੋਇਆ। ਸਹੀ ਹੈ। ਕਹਾਣੀ ਸਿਰਫ ਹੈ ਨਹੀਂ ਕਿ ਪੰਜਾਬ ਦੇ ਲੋਕਾਂ ਨੂੰ ਵੀ ਉਹ ਹੱਕ ਹੈ, ਲੇਕਿਨ ਅਸੀਂ ਉਸ ਹੱਕ ਨੂੰ ਨਾ ਮੰਗਿਆ ਨਾ ਓਨ ਕੀਤਾ। ਸਹੀ ਹੈ। ਉਹਨਾਂ ਲੋਕਾਂ ਨੇ ਆਪਣੇ ਹੱਕ ਨੂੰ ਓਨ ਕੀਤਾ। ਸਿੰਧ ਦੇ ਅੰਦਰ ਸ਼ਨਾਖਤੀ ਕਾਰਡ, FIR ਸਿੰਧੀ ਉਹਨਾਂ ਦੀ ਸੂਬਾਈ ਜ਼ੁਬਾਨ ਹੈ ਨਾ, ਸੂਬਾਈ ਜ਼ੁਬਾਨ। ਆਇਨ ਪਾਕਿਸਤਾਨ ਦਾ ਆਇਨ ਜਿਹੜਾ ਹੈ ਉਸ ਦੀ ਸ਼ਿਕ ਨੰਬਰ 251 ਸ਼ਿਕ ਨੰਬਰ ਦੀ ਜੋਦ ਨੰਬਰ 3 ਜਿਹੜੀ ਆ ਉਹ ਸੂਬਿਆਂ ਨੂੰ ਹੱਕ ਦਿੰਦੀ ਹੈ ਕਿ ਤੁਸੀਂ ਆਪਣੇ ਸੂਬਿਆਂ 'ਚ ਆਪਣੀਆਂ ਜ਼ੁਬਾਨਾਂ ਪੜ੍ਹਾ ਸਕਦੇ ਹੋ। ਸਹੀ ਹੈ। ਪੰਜਾਬ ਦੇ ਲੋਕ ਕਿਉਂ ਨਹੀਂ ਪੜ੍ਹਾ ਰਹੇ? ਹੁਣ ਅਸੀਂ ਇੱਥੇ ਦੂਸਰੇ ਸੂਬਿਆਂ ਨੂੰ ਕਿਸ ਤਰ੍ਹਾਂ ਇਲਜ਼ਾਮ ਦੇ ਸਕਦੇ ਹਾਂ ਕਿ ਤੁਸੀਂ ਆਪਣੀਆਂ ਜ਼ੁਬਾਨਾਂ ਕਿਉਂ ਪੜ੍ਹਾ ਰਹੇ ਹੋ? ਜੀ 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 ਭਾਈ, ਪਹਿਲਾਂ ਤੋਂ ਆਪਣੀ ਇੱਕ ਉਹਨਾਂ ਦੀ ਕੌਮੀਅਤ ਮੌਜੂਦ ਸੀ, ਫਿਰ ਉਹਨਾਂ ਨੂੰ ਸਾਡੇ ਆਇਨ ਨੇ ਵੀ ਉਸ ਨੂੰ ਇਨਸਾਨੀ ਔਰ ਕੌਮੀਤੀ ਹੱਕ ਤਸਲੀਮ ਕਰਦੇ ਹੋਏ ਉਹਨਾਂ ਨੂੰ ਹੱਕ ਦਿੱਤਾ। ਉਹ ਸਿਰਫ ਆਪਣੇ ਹੱਕ ਦੇ ਬੋਲਦੇ ਨੇ, ਕਿਉਂਕਿ ਅਸੀਂ ਆਪਣੇ ਹੱਕ ਨੂੰ ਕਦੀ ਲਿਆ ਹੀ ਨਹੀਂ। ਇੰਨਾ ਹੱਕ ਦਿੱਤਾ ਹੈ ਕਿ ਸੂਬਾ KP ਵਿੱਚ ਕਮ ਸੇ ਕਮ 3 ਮਾਦਰੀ ਜ਼ੁਬਾਨਾਂ ਸਕੂਲਾਂ 'ਚ ਪੜ੍ਹਾਈਆਂ ਜਾਂਦੀਆਂ ਨੇ। ਜੀ ਜੀ ਵੀਰ ਜੀ, ਬਲੋਚਿਸਤਾਨ ਜਿਸ ਦੀ ਸਾਰੀ ਆਬਾਦੀ ਕੋ 1.5-2 ਕਰੋੜ ਆਬਾਦੀ ਦਾ ਸੂਬਾ ਜਿਹੜਾ ਹੈ, ਠੀਕ ਹੈ, ਉੱਥੇ ਉਸਦੀ ਆਪਣੀ ਜ਼ਬਾਨ ਸਕੂਲਾਂ ਕਾਲਜਾਂ ਦੇ ਅੰਦਰ ਪੜ੍ਹਾਈ ਜਾਂਦੀ ਹੈ ਜੀ। ਔਰ ਉਸਦਾ ਜਿਹੜਾ ਸ਼ਨਾਖਤੀ ਕਾਰਡ ਹੈ, ਉਸਦਾ ਸ਼ਨਾਖਤੀ ਕਾਰਡ ਜਿਹੜਾ ਉਹ ਬਲੋਚੀ ਜ਼ਬਾਨ ਵਿੱਚ ਬਣਿਆ ਹੈ। ਕੀ ਬਾਤ ਹੈ। ਤੇ ਕੀ ਲਿਖਿਆ? ਨੈਸ਼ਨਲ ID ਕਾਰਡ, ਲੇਕਿਨ ਉਹ ਕੌਮੀ ਲਫ਼ਜ਼ ਜਿਹੜਾ ਨਾ ਉਹ ਵੀ ਬਲੋਚੀ ਰਸਮੁਲ ਖਾਤੇ ਚ ਬਲੋਚੀ ਮਲਾ ਚ ਲਿਖਿਆ ਹੋਇਆ ਹੈ। ਸਹੀ। ਈਰਾਨ ਨੇ ਇਸਰਾਈਲ ਉੱਤੇ ਹਮਲਾ ਕੀਤਾ ਹੈ। ਪੂਰੇ ਮਗਰਬੀ ਮੁਲਕ ਜਿਹੜੇ ਨੇ, ਅਮਰੀਕਾ ਸਣੇ, ਸਾਰੇ ਇਸਰਾਈਲ ਦੇ ਹੱਕ ਵਿੱਚ, ਉਹਦੇ ਪੱਖ ਵਿੱਚ ਆ ਖਲੋਤੇ ਨੇ। ਈਰਾਨ ਦੇ ਹੱਕ ਵਿੱਚ ਕਿਸੇ ਵੱਡੇ ਮੁਸਲਮਾਨ ਮੁਲਕ ਨੇ ਅਜੇ ਤੱਕ ਬਿਆਨ ਨਹੀਂ ਦਿੱਤਾ ਕਿ ਆਇਆ ਕਿ ਈਰਾਨ ਨੇ ਕੋਈ ਚੰਗਾ ਕੰਮ ਕੀਤਾ ਹੈ ਜਾਂ ਮਤਲਬ ਕਿ ਅੱਗੋਂ ਮੁਸਤਕਬਲ ਵਿੱਚ ਉਹਦੇ ਨਾਲ ਖਲੋਇਆ ਜਾਏਗਾ। ਇਸ ਬਾਰੇ ਚ ਅਜੇ ਤੱਕ ਕਿਸੇ ਵੀ ਮੁਸਲਮਾਨ ਨੇ, ਵੱਡੇ ਮੁਸਲਮਾਨ ਮੁਲਕ ਨੇ ਕੋਈ ਵੀ ਬਿਆਨ ਜਾਰੀ ਨਹੀਂ ਕੀਤਾ, ਨਾ ਈਰਾਨ ਦੇ ਨਾਲ ਕੰਧਾ ਮਿਲਾਉਣ ਦਾ ਐਲਾਨ ਕੀਤਾ ਹੈ। ਇਸ ਗੱਲ ਦੀ ਕੀ ਵਜ੍ਹਾ ਹੋ ਸਕਦੀ ਹੈ? ਅਤੇ ਦੂਜੀ ਗੱਲ ਕਿ ਸੋਸ਼ਲ ਮੀਡੀਆ ਉੱਤੇ ਵੱਖ-ਵੱਖ ਤਰ੍ਹਾਂ ਦੀਆਂ ਟਿੱਪਣੀਆਂ ਹੋ ਰਹੀਆਂ ਨੇ ਕਿ ਈਰਾਨ ਨੇ ਜੋ ਹਮਲਾ ਕੀਤਾ ਹੈ ਇਸਰਾਈਲ ਉੱਤੇ, ਉਹ ਇੱਕ ਇਹ ਦੋਸਤਾਨਾ ਹਮਲਾ ਕੀਤਾ ਹੈ ਕਿ ਉਹਦੇ ਨਾਲ ਕੋਈ ਮਤਲਬ ਕਿ ਇਸਰਾਈਲ ਦਾ ਕੋਈ ਨੁਕਸਾਨ ਤੱਕ ਨਹੀਂ ਹੋਇਆ ਹੈ। ਤੇ ਇੱਥੇ ਤੱਕ ਕਹਿੰਦੇ ਨੇ ਕਿ ਬਈ ਮਤਲਬ ਕਿ ਕੋਈ ਆਂਦੇ ਨੇ ਆਤਿਸ਼ਬਾਜ਼ੀ ਕੀਤੀ ਹੈ। ਅਜੀਬੋ ਗਰੀਬ ਜਿਹੀਆਂ ਕਿਸਮਾਂ ਦੇ ਮਤਲਬ ਗੱਲਾਂ ਕਰਦੇ ਨੇ ਕਿ ਉਹ ਇੱਕ ਮਤਲਬ ਗੋਂਗਲੋਂ ਦੀ ਮਿੱਟੀ ਝਾੜਨ ਵਾਲਾ ਕੰਮ ਕੀਤਾ ਹੈ। ਤੁਸੀਂ ਇਸ ਬਾਰੇ ਚ ਕੀ ਜਾਣਦੇ ਹੋ? ਜੀ, ਪਹਿਲੀ ਚੀਜ਼ ਹੈ ਕਿ 2 ਪਲੇਟਫਾਰਮ ਜਿਹੜੇ ਨੇ ਉਹ ਤਸ਼ਕੀਲ ਪਾ ਚੁੱਕੇ ਨੇ। ਮਤਲਬ ਕਿ ਇੱਕ ਜਿਹੜਾ ਉਹ ਈਰਾਨ ਇੱਕ ਪਾਸੇ ਇਕੱਲਾ, ਜਦਕਿ ਇਸਰਾਈਲ ਦੇ ਨਾਲ ਉਸ ਜਿਹੜੇ ਹਾਮੀ ਮੁਲਕ ਨੇ ਜਿਹੜੇ ਨੇ ਉਹ ਮੌਜੂਦ ਨੇ। ਤੇ ਅਸੀਂ ਉਹਦੇ ਚ ਕਹਿ ਰਹੇ ਸਾਂ ਕਿ ਜੀ ਮੁਸਲਮਾਨ ਮੁਲਕਾਂ 'ਚ ਕੋਈ ਮੁਲਕ ਈਰਾਨ ਦੇ ਨਾਲ ਨਹੀਂ ਖੜਾ। ਪਹਿਲੀ ਚੀਜ਼ ਇਹ ਹੈ ਕਿ ਸਾਨੂੰ ਪਹਿਲਾਂ ਇਹ ਸਾਬਤ ਕਰਨਾ ਪਏਗਾ ਕਿ ਇਹ ਜਿਹੜਾ ਮਾਮਲਾਤ ਚੱਲ ਰਹੇ ਨੇ ਇਸਰਾਈਲ ਦੇ ਔਰ ਫਲਸਤੀਨ ਦੇ, ਜੀ ਜੀ, ਠੀਕ ਹੈ ਜੀ, ਇਹ ਆਇਆ ਐਨ ਇਸਲਾਮੀ ਨੇ? ਸਹੀ। ਜਾਂ ਮਹਿਜ਼ ਇੱਕ ਮੁਸਲਮਾਨ ਮੁਲਕ ਦਾ ਇੱਕ ਗੈਰ ਮੁਸਲਮਾਨ ਮੁਲਕ ਦੇ ਨਾਲ ਕੋਈ ਤਨਾਜ਼ਾ ਹੈ? ਠੀਕ ਹੈ ਜੀ। ਨੰਬਰ 1 ਤੇ ਜਿਹੜਾ ਉਹ ਫਿਰ ਉਹ ਮਾਜ਼ਰਤ ਨਾਲ ਫਤਵੇ ਵਾਲਿਆਂ ਤੋਂ ਪਹਿਲੀ ਚੀਜ਼ ਇਹ ਕਲੀਅਰ ਕਰਨ ਦੀ ਲੋੜ ਹੈ ਜੀ ਬਈ ਇਹ ਜੰਗ ਕਿਸ ਚੀਜ਼ ਤੋਂ ਹੈ, ਇਸਦੀ ਬੁਨਿਆਦ ਕੀ ਹੈ? ਸਹੀ। ਨੰਬਰ 1। ਨੰਬਰ 2, ਜਿਹੜਾ ਅਸੀਂ ਕਹਿੰਦੇ ਹੈ ਕਿ ਜੀ ਮੁਸਲਮਾਨ ਵੱਡਾ ਕੋਈ ਮੁਲਕ ਜਿਹੜਾ ਉਹ ਨਾਲ ਨਹੀਂ ਖੜਾ ਈਰਾਨ ਦੇ। ਵੀਰ ਜੀ, ਔਰ ਸੁਣਨ ਵਾਲੀ ਜੋ ਕਹਾਣੀ ਹੈ ਕਿ ਇੱਥੇ ਕੋਈ ਵੀ ਆਲਮੀ ਪੱਧਰ ਤੇ ਮੁਸਲਮਾਨਾਂ ਦੇ ਅੰਦਰ ਕੀ ਦੂਸਰੇ ਮੁਲਕਾਂ ਦੇ ਅੰਦਰ ਵੀ ਕੋਈ ਵੀ ਬੰਦਾ ਜਿਹੜਾ ਹੈ ਉਹ ਆਪਣੀ ਮਜ਼ਹਬੀ ਅਸਬੀਅਤ ਦੇ ਨਾਲ ਕਿਸੇ ਦੇ ਨਾਲ ਬਹੁਤ ਘੱਟ ਖਲੋਂਦਾ ਜੇ। ਸਹੀ ਹੈ, ਠੀਕ ਹੈ। ਆਪਣੀ ਮਜ਼ਹਬੀ ਅਸਬੀਅਤ ਦੇ ਨਾਲ ਕੋਈ ਨਹੀਂ ਖੜਾ ਹੈਗਾ। ਆਪਣੇ ਜ਼ਾਤੀ ਰਿਆਸਤੀ ਮਫਾਦਾਤ ਜਿਹੜੇ ਨੇ, ਆਪਣੇ ਰਿਆਸਤੀ ਮਫਾਦਾਤ ਦੇ ਤਹਫੁਜ਼ ਵਾਸਤੇ ਹਰ ਕੋਈ ਬੰਦਾ ਜਿਹੜਾ ਨਾ ਉਹ
ਇੱਕ ਦੂਸਰੇ ਦੇ ਨਾਲ ਤਾਮਣ ਵੀ ਕਰੇਗਾ। ਹੁਣ ਵੇਖੋ ਪਾਕਿਸਤਾਨ ਇੱਕ ਮੁਸਲਮਾਨ ਮੁਲਕ ਹੈ, ਜਦਕਿ ਜਿਹੜਾ ਚੀਨ ਹੈ ਉਹ ਕਿਸੇ ਵੀ ਹਵਾਲੇ ਨਾਲ ਕੋਈ ਮਜ਼ਹਬੀ ਮੁਲਕ ਹੀ ਨਹੀਂ, ਮਫਾਦਾਤ ਦੀ ਵਜ੍ਹਾ ਤੋਂ ਨਾਲ ਹੈ, ਉਹ ਸਿਰਫ ਆਪਣੇ ਮਫਾਦਾਤ ਦੀ ਵਜ੍ਹਾ ਤੋਂ ਪਾਕਿਸਤਾਨ ਦੇ ਨਾਲ ਹੈ। ਈਵਨ ਕਿ ਪਿੱਛੇ ਕਰਕੇ ਇੱਕ ਖਬਰ ਜਾਰੀ ਹੋਈ ਸੀ ਕਿ ਡਰੈਸਿੰਗ ਦੇ ਹਵਾਲੇ ਨਾਲ ਜਿਹੜੇ ਤੁਹਾਡੇ ਚੁੱਤੜ ਨੇ, ਜਿਹੜੀ ਤੁਹਾਡੀ ਹਿਪਸ ਨੇ, ਇਸ ਤੋਂ ਥੱਲੇ ਜਿਸ ਖਾਤੂਨ ਦੀ ਜਿਹੜੀ ਸ਼ਰਟ ਲਮਕ ਰਹੀ ਸੀ ਨਾ ਚਾਈਨਾ ਦੇ ਅੰਦਰ, ਉਸ ਨੂੰ ਕੈਂਚੀ ਨਾਲ ਕੁਤਰ ਦਿੱਤਾ ਗਿਆ ਸੀ। ਅੱਛਾ, ਮਤਲਬ ਇਹ ਕਿ ਇੱਕ ਐਸੀਆਂ ਸੁਸਾਇਟੀਆਂ ਜਿਨ੍ਹਾਂ ਨੂੰ ਅਸੀਂ ਆਜ਼ਾਦ ਸੁਸਾਇਟੀਆਂ ਕਹਿੰਦੇ ਹਾਂ, ਲੇਕਿਨ ਉਹਨਾਂ ਨੇ ਕਿਹਾ ਜੀ ਕਿ ਇਸ ਤਰ੍ਹਾਂ ਦੇ ਜਿਹੜਾ ਨਾ ਉਹ ਕਰੀਬ ਸ਼ਾਇਦ ਮੁਸਲਮਾਨਾਂ ਦੇ ਕਰੀਬ ਇੱਕ ਤਹਿਜ਼ੀਬ ਜਾਏਗੀ ਜਾਂ ਪਹਿਨਾਵਾ ਜਾਏਗਾ। ਠੀਕ ਹੋ ਗਿਆ ਜੀ, ਸਹੀ। ਸੋ ਉੱਥੇ ਆਪਣੇ ਮੁਲਕ ਦੇ ਅੰਦਰ ਤੁਸੀਂ ਉੱਥੇ ਜਿਹੜਾ ਮੁਸਲਮਾਨਾਂ ਦੇ ਨਾਲ ਸਲੂਕ ਹੁੰਦਾ ਵੀ ਹੈ, ਉਹਨੂੰ ਪਬਲਿਕ ਨਹੀਂ ਹੋਣ ਦਿੱਤਾ ਜਾਂਦਾ, ਉਸ ਨੂੰ ਮੀਡੀਆ ਤੇ ਨਹੀਂ ਆਉਣ ਦਿੱਤਾ ਜਾਂਦਾ। ਇੱਕ ਬੜੀ ਵੱਡੀ ਹਕੀਕਤ ਹੈ ਜੀ, ਜਦਕਿ ਉਹ ਇੱਕ ਮੁਸਲਮਾਨ ਮੁਲਕ ਦੇ ਨਾਲ ਉਹ ਅਟੈਚ ਹੈ। ਔਰ ਇੱਥੇ ਤੁਹਾਡੇ ਕੋਲ ਸਰ ਕੀ ਹੈ ਕਿ ਤੁਸੀਂ ਉਸ ਦੀ ਮੰਡੀ ਹੋ, ਉਹ ਆਪਣਾ ਤੁਹਾਡੇ ਕੋਲ ਮਾਲ ਵੇਚਦਾ ਹੈ। ਸਹੀ ਹੈ। ਇਸੇ ਤਰ੍ਹਾਂ ਅਮਰੀਕਾ ਜਿਹੜਾ ਉਹ ਕਈ ਵਾਰ ਅਸੀਂ ਵੇਖਦੇ ਹਾਂ ਕਿ ਸਾਡੀ ਹੈਲਪ ਕਰਦਾ ਹੁੰਦਾ ਪਿਆ। ਇੱਕ ਪਾਸੇ ਅਸੀਂ ਜਿਤਨੀ ਪਾਕਿਸਤਾਨ ਦੀ ਆਵਾਮ ਹੈ ਸਾਰੀ ਅਮਰੀਕਾ ਨੂੰ ਗਾਲਾਂ ਕੱਢਦੀ ਹੈ ਕਿ ਨਹੀਂ ਕਰਦੀ ਜੀ, ਬਿਲਕੁਲ ਉਸ ਨੂੰ ਬੁਰਾ ਕਹਿੰਦੀ ਹੈ ਪਬਲਿਕਲੀ, ਮੀਡੀਆ ਤੇ ਜਾ ਕੇ ਅਸੀਂ ਬੁਰਾ ਕਹਿੰਦੇ ਆ, ਜਦਕਿ ਫਿਰ ਵੀ ਜਿਹੜਾ ਅਮਰੀਕਾ ਜਿਹੜਾ ਉਹ ਮੁਖਤਲਿਫ ਖਾਤਿਆਂ ਸਾਡੀ ਹੈਲਪ ਕਰ ਰਿਹਾ ਹੁੰਦਾ। ਸਹੀ ਹੈ, ਉਹ ਸਾਡੇ ਇਦਾਰਿਆਂ ਦੀ ਹੈਲਪ ਕਰ ਰਿਹਾ ਹੁੰਦਾ ਹੈ। ਜਦੋਂ ਅਸੀਂ ਅਫਗਾਨ ਜੰਗ ਦੀ ਵਾਰੀ ਆਈ ਮੁਸ਼ਰਫ ਦੌਰ ਦੇ ਵਿੱਚ, ਤੇ ਉਦੋਂ ਅਮਰੀਕਾ ਨੇ ਸਾਨੂੰ ਇੰਨਾ ਕਿ ਪੈਸਾ ਦਿੱਤਾ, ਕਿਉਂ? ਇਸਰਾਈਲ ਦੇ ਖਿਲਾਫ ਉਦੋਂ ਮੁਸਲਮਾਨ ਮੁਲਕ ਖੜੇ ਹੋਣਗੇ ਔਰ ਉਹ ਹੀ ਮੁਲਕ ਖੜਾ ਹੋਏਗਾ ਜਿਸ ਦੇ ਜ਼ਾਤੀ ਮਫਾਦਾਤ ਤੇ ਹਮਲਾ ਹੋਏਗਾ। ਸਹੀ ਹੈ, ਕਿਉਂਕਿ ਸਾਡੇ ਮੁਸਲਮਾਨ ਮੁਲਕ ਜਿਹੜੇ ਨੇ ਇਹਨਾਂ ਦੇ ਮਫਾਦਾਤ ਮਾਦੀ ਮਫਾਦਾਤ ਇਸਰਾਈਲ ਦੇ ਨਾਲ ਜੁੜੇ ਹੋਏ ਨੇ, ਨਾ ਕਿ ਫਲਸਤੀਨ ਨਾਲ। ਫਲਸਤੀਨ ਇੱਕ ਕਮਜ਼ੋਰ ਕਮਿਊਨਿਟੀ ਹੈ ਜੀ, ਠੀਕ ਹੈ ਨਾ ਜੀ, ਤੇ ਮਾੜੇ ਨਾਲ ਕੌਣ ਖਲੋਂਦਾ ਹੈ? ਹਾਂ, ਤਗੜੇ ਕੋਲੋਂ ਤੇ ਲਾਲਚ ਹੁੰਦਾ ਹੈ। ਉੱਥੇ ਇਹਨਾਂ ਨੇ ਇਨਵੈਸਟਮੈਂਟਾਂ ਕੀਤੀਆਂ ਨੇ, ਉਹਨਾਂ ਨੇ ਇਹਨਾਂ ਦੇ ਹਾਂ ਕੀਤੀਆਂ ਗਈਆਂ ਨੇ। ਜਿਸ ਤਰ੍ਹਾਂ ਕਿ ਉਹ ਗੱਲ ਬੜੀ ਮਸ਼ਹੂਰ ਹੈ ਕਿ ਸਾਊਦੀ ਅਰਬ ਪਾਕਿਸਤਾਨ ਦੇ ਅੰਦਰ ਮਸਜਿਦਾਂ ਬਣਾਉਂਦਾ ਹੈ ਤੇ ਇੰਡੀਆ ਦੇ ਅੰਦਰ ਮੰਦਰ ਬਣਾਉਂਦਾ ਹੈ। ਨਹੀਂ, ਇੰਡੀਆ ਦੇ ਅੰਦਰ ਜਿਹੜਾ ਉਹ ਸੰਤੀ ਅਦਾਰੇ ਕਾਇਮ ਕਰਦਾ ਹੈ, ਉੱਥੇ ਉਹ ਇਨਵੈਸਟਮੈਂਟ ਕਰਦਾ ਪੈਸੇ ਦੀ ਕਾਰੋਬਾਰ ਦੇ ਹਵਾਲੇ ਨਾਲ। ਸਾਊਦੀ ਅਰਬ ਪਾਕਿਸਤਾਨ ਦੇ ਅੰਦਰ ਮਸਜਿਦਾਂ ਬਣਾਉਂਦਾ ਹੈ ਕਿ ਸਾਨੂੰ ਮਜ਼ਹਬੀ ਇੰਡਸਟਰੀ ਜਿਹੜੀ ਹੈ ਉਹ ਇੰਡੀਆ ਦੇ ਅੰਦਰ ਲਾਉਂਦਾ। ਸਹੀ ਹੈ, ਕਿ ਅਰਬਾਂ ਡਾਲਰ ਜਿਹੜੇ ਨੇ ਉਹ ਇਨਵੈਸਟ ਕਰੇਗਾ ਇੰਡੀਆ ਦੇ ਅੰਦਰ ਔਰ ਕਰ ਰਿਹਾ ਹੈ। ਹਾਂ, ਔਰ ਤੁਸੀਂ ਵੇਖਦੇ ਹੋ ਕਿ ਮੋਦੀ ਨੂੰ ਕਿੱਡੇ ਪ੍ਰੋਟੋਕੋਲ ਦੇ ਨਾਲ ਜਿਹੜਾ ਉੱਥੇ ਸਾਊਦੀ ਅਰਬ ਤੇ ਬੁਲਾਇਆ ਗਿਆ, ਔਰ ਉੱਥੇ ਮੰਦਰ ਵੀ ਸਾਰੇ ਮਾਮਲਾ ਦੁਬਈ ਸ਼ਬਈ ਸਾਰੇ ਤੁਸੀਂ ਹਾਂਜੀ ਠੀਕ ਹੈ ਜੀ। ਔਰ ਕਹਾਣੀ ਕੀ ਕਿ ਮੁਸਲਮਾਨ ਮੁਲਕ ਜਿਹੜੇ ਨੇ ਉਹ ਇੱਕ ਹਿੰਦੂ ਮੁਲਕ ਦੇ ਵਜ਼ੀਰ ਆਜ਼ਮ ਨੂੰ ਇਤਨਾ ਪ੍ਰੋਟੋਕੋਲ ਕਿਉਂ ਦੇ ਰਹੇ ਨੇ? ਮਾਲੀ ਮਫਾਦਾਤ, ਮਾਲੀ ਔਰ ਮਾਦੀ ਮਫਾਦਾਤ ਨੇ ਕਿ ਉਹ ਇੱਥੇ ਇਨਵੈਸਟਮੈਂਟ ਕਰਦੇ ਨੇ। ਸਹੀ ਹੈ। ਅਗਲੀ ਖਬਰ ਵੱਲ ਵਧੀਏ। ਗੁਜਰਾਤੀ ਸਾਹਿਬ, ਜਿਸ ਟਾਈਮ 2014 ਵਿੱਚ ਇਮਰਾਨ ਖਾਨ ਸਾਹਿਬ ਜਿਹੜੇ ਵਿਰੋਧੀ ਧਿਰ ਦੇ ਆਗੂ ਸਨ, ਉਦੋਂ ਉਹਨਾਂ ਇਸਲਾਮਾਬਾਦ ਵਿੱਚ ਧਰਨਾ ਦਿੱਤਾ। ਉਸ ਦੌਰਾਨ ਚੀਨ ਦੇ ਵਜ਼ੀਰ ਆਜ਼ਮ ਨੇ ਪਾਕਿਸਤਾਨ ਹਮਲਾ ਸੀ ਤੇ ਉਹਦੇ ਨਾਲ ਬੜੇ ਤਵੱਕੋ ਕੀਤੀ ਜਾ ਰਹੀ ਸੀ ਕਿ ਸਾਡੇ ਬੜੇ ਬਈ ਚੀਨ ਨਾਲ ਜਿਹੜਾ ਨਾ ਮੁਆਹਦੇ ਹੋਣ ਦੇ ਮਾਲੀ ਮਫਾਦਾਤ ਤੇ ਵਾਵਾ ਸਾਰੇ ਯਾਨੀ ਕਿ ਖੁਸ਼ਹਾਲੀ ਆ ਸਕਦੀ ਸੀ ਪਾਕਿਸਤਾਨ 'ਚ। ਇਮਰਾਨ ਖਾਨ ਸਾਹਿਬ ਨੇ ਧਰਨਾ ਉੱਥੇ ਦਿੱਤਾ ਤੇ ਵਾਵਾ ਲੰਮਾ ਧਰਨਾ ਚੱਲਿਆ। ਉਹਦਾ ਦੌਰਾ ਕੈਂਸਲ ਹੋ ਗਿਆ ਚੀਨ ਦੇ ਸਦਰ ਦਾ। ਅੱਗੂ ਫਿਰ ਹੁਣ ਇਹ ਹਾਲ ਦੀ ਘੜੀ ਜਿਹੜਾ ਨਾ ਮਲੇਸ਼ੀਆ ਦੇ ਵਜ਼ੀਰ ਆਜ਼ਮ ਜਿਹੜਾ ਉਹ ਪਾਕਿਸਤਾਨ ਆਇਆ ਤੇ ਵਾਵਾ ਚਿਰ ਬਾਅਦ ਕੋਈ ਮਲੇਸ਼ੀਆ ਦਾ ਵੱਡਾ ਸਰਬਰਾਹ ਜਿਹੜਾ ਆਇਆ ਪਾਕਿਸਤਾਨ ਵਿੱਚ, ਤੇ ਹੁਣ ਫਿਰ ਇਮਰਾਨ ਖਾਨ ਨੇ ਅਡਿਆਲਾ ਜੇਲ੍ਹ ਵਿੱਚੋਂ ਮਤਲਬ ਕਿ ਜਿਹੜਾ ਹੁਕਮ ਜਾਰੀ ਕੀਤਾ ਹੈ ਕਿ ਤੁਸੀਂ ਡੀ ਚੌਕ ਵਿੱਚ ਇਸਲਾਮਾਬਾਦ ਜਿਹੜਾ ਨਾ ਧਰਨਾ ਦਿਓ ਜੀ। ਆਇਆ ਕਿ ਇਹ ਇਤਫਾਕ ਹੈ ਜਾਂ ਕੋਈ ਪਲਾਨ ਦੇ ਤਹਿਤ ਮਤਲਬ ਕੀਤਾ ਜਾ ਰਿਹਾ ਸਾਰਾ ਕੁਝ? ਦੇਖੋ ਕਹਾਣੀ ਆਵੇ ਕਿ ਕੋਈ ਵੀ ਜਿਹੜੀਆਂ ਸਾਡੇ ਪਾਕਿਸਤਾਨ ਦੇ ਅੰਦਰ ਜਿੰਨੀਆਂ ਵੀ ਹਕੂਮਤਾਂ ਬਣਦੀਆਂ ਨਾ, ਜਿਸ ਤਰ੍ਹਾਂ ਅੱਗੇ ਅਸੀਂ ਜ਼ਾਤੀ ਮਫਾਦਾਤ ਦੀ ਗੱਲ ਕਰ ਰਹੇ ਸਾਂ, ਇੱਥੇ ਹਕੂਮਤਾਂ ਸਮਾਜ ਸੇਵਕ ਨਹੀਂ ਹੁੰਦੀਆਂ। ਸਹੀ, ਇੱਥੇ ਜ਼ਾਤੀ ਮਫਾਦਾਤ ਦੇ ਸਾਰੇ ਖਾਤੇ ਹੁੰਦੇ ਨੇ। ਇੱਥੇ ਤੁਹਾਡਾ MP MN ਵਿਕ ਜਾਂਦਾ। ਕਿਉਂ ਵਿਕ ਜਾਂਦਾ ਹੈ? ਕਿ ਉਹ ਵੇਖਦਾ ਕਿ ਮੈਨੂੰ ਪਾਰਟੀ ਕਿਸੇ ਹੋਰ ਦੇ ਇਲੈਕਸ਼ਨ ਦੇ ਵੋਟ ਤੇ ਜਿੱਤਦਾ ਜਾਂਦਾ ਕਿਸੇ ਹੋਰ ਪਾਰਟੀ ਦੇ ਨਾਲ ਹੈ। ਸਹੀ, ਠੀਕ ਹੈ। ਸੋ ਇਹ ਸਾਰੀਆਂ ਗੇਮਾਂ ਹੁੰਦੀਆਂ ਨੇ। ਠੀਕ ਹੈ। ਇਸੇ ਤਰ੍ਹਾਂ ਹੀ ਜਿਹੜਾ ਤੁਹਾਡਾ ਇੱਕ ਪਾਰਟੀ ਜੱਜਾਂ ਦੀ ਜਿਹੜੀ ਉਸਦੀ ਆਪੋਜੀਸ਼ਨ ਹੁੰਦੀ ਹੈ ਨਾ, ਦੇਖੋ ਕਿ ਜਿਸ ਵੇਲੇ PTI ਹਕੂਮਤ ਖਤਮ ਹੋਈ ਤੇ ਕਿਤਨੇ ਬੜੇ ਮੈਗਾ ਪ੍ਰੋਜੈਕਟ ਜਿਹੜੇ ਨੇ ਉਹ ਸ਼ੁਰੂ ਸਨ ਪੰਜਾਬ ਦੇ ਅੰਦਰ। ਠੀਕ ਹੈ। ਬਾਕੀ ਤੁਸੀਂ ਛੱਡੋ, ਸਾਡੇ ਡਿਸਟ੍ਰਿਕਟ ਗੁਜਰਾਤ ਦੇ ਅੰਦਰ ਕਿਤਨੇ ਬੜੇ ਜਿਹੜੇ ਮੈਗਾ ਪ੍ਰੋਜੈਕਟ ਸ਼ੁਰੂ ਸਨ, ਲੇਕਿਨ ਜਿਵੇਂ ਹੀ ਨਵੀਂ ਹਕੂਮਤ ਆਈ ਉਹਨੇ ਸਾਰੇ ਦੇ ਸਾਰੇ ਰੋਕ ਦਿੱਤੇ। ਠੀਕ ਹੈ ਬਈ, ਫਾਇਦਾ ਤਾਂ ਉਹਨਾਂ ਨਾਲ ਗਵਰਨਮੈਂਟ ਨੂੰ ਨਹੀਂ ਜੀ, ਸਮਾਜ ਨੂੰ ਹੋਣਾ ਸੀ, ਆਵਾਮ ਨੂੰ ਹੋਣਾ ਸੀ, ਲੇਕਿਨ ਉਹਦੇ ਪਿੱਛੇ ਨਾਮ ਆਣਾ ਸੀ ਸਾਬਕਾ ਹਕੂਮਤ ਦਾ। ਇਸ ਵਾਸਤੇ ਮੌਜੂਦਾ ਨਵੀਂ ਆ ਜਾਣ ਵਾਲੀ ਹਕੂਮਤ ਨੇ ਉਹ ਸਾਰੇ ਦੇ ਸਾਰੇ ਜਿਹੜੇ ਸੀ ਮਾਮਲਾਤ ਉੱਥੇ ਦੇ ਉੱਥੇ ਰੋਕ ਦਿੱਤੇ। ਸਹੀ, ਤੁਹਾਡੇ ਸਾਹਮਣੇ ਜਿਹੜਾ ਸਾਰਕੀ ਨਹਿਰ ਵਾਲਾ ਪੁਲ ਹੈ ਉੱਥੇ ਰੁਕ ਗਿਆ, ਬਾਬੇ ਗੁਜਰਾਤ ਦਰਿਆ ਚਨਾਬ ਵਾਲਾ ਪੁਲ ਉੱਥੇ ਰੁਕ ਗਿਆ, ਸਰਵਿਸ ਮੋੜ ਵਾਲਾ ਪੁਲ ਉੱਥੇ ਰੁਕ ਗਿਆ। ਸਿਟੀ ਗੁਜਰਾਤ ਦੇ ਅੰਦਰ ਵੀ ਸਨੀਦ ਸੀ ਕਿ 2 ਪੁਲ ਬਣਨਗੇ ਜੀ,
ਓਵਰ ਬ੍ਰਿਜ ਬਣਨਗੇ। ਇੱਕ ਜਿਹੜਾ ਫੁਆਰਾ ਚੌਕ ਵਾਲੇ ਏਰੀਆ 'ਚ ਇਸ ਤਰ੍ਹਾਂ ਕਰਕੇ 2 ਉਹ ਵੀ ਮਤਵੱਕੋ ਸੀ। ਠੀਕ ਹੈ। ਮੇ ਬੀ ਕਿ ਜੇਲ੍ਹ ਚੌਕ ਕਚਹਿਰੀ ਚੌਕ ਦੇ ਉੱਤੇ ਵੀ ਬੋਲਿਆਂ ਵਾਲੀ ਪੁਲੀ ਤੀਕਰ ਕੋਈ ਜਿਹੜਾ ਨਾ ਸਹੀ ਹੈ। ਉਹ ਬੰਦਾ ਜਦੋਂ ਕਿ ਤੁਹਾਡੀ ਜਿਹੜੀ ਹੈ ਉਹ ਜਲਾਲਪੁਰ ਜੱਟਾਂ ਤਹਿਸੀਲ ਬਣਦੀ। ਸਹੀ ਹੈ। ਔਰ ਇਹ ਤੁਹਾਡੇ ਲਾਗੇ ਮਛਿਆਣਾ ਪਿੰਡ ਜਿਹੜਾ ਹੈ, ਜੀ। ਮਛਿਆਣਾ ਪਿੰਡ ਤੁਹਾਡੇ ਡਿਵੀਜ਼ਨਲ ਦਫ਼ਤਰ ਬਣਨੇ ਸੀ ਔਰ ਇਸ ਤਰ੍ਹਾਂ ਕਰਕੇ ਪੂਰੇ ਦੀ ਪੂਰੀ ਇੱਕ ਚੇਨ ਬਣਨੀ ਸੀ। ਸਹੀ। ਇਹ ਸਾਰੀਆਂ ਨਵੀਆਂ ਸੜਕਾਂ ਬਣੀਆਂ, ਅਰਬਾਂ ਰੁਪਇਆ ਲੱਗਾ। ਠੀਕ ਹੈ। ਉਹ ਸਾਰੇ ਦਾ ਸਾਰਾ ਸਾਰੀ ਮਸ਼ੀਨਰੀ ਸਾਰੀਆਂ ਚੀਜ਼ਾਂ ਖਤਮ ਹੋ ਗਈਆਂ। ਸਹੀ। ਮਤਲਬ ਕਿ ਇਹ ਜਿਹੜੀਆਂ ਹਕੂਮਤਾਂ ਹੁੰਦੀਆਂ ਨੇ ਸਾਡੇ ਪਾਕਿਸਤਾਨ ਦੀਆਂ, ਇਹ ਸਮਾਜ ਸੇਵਕ ਨਹੀਂ ਹੁੰਦੀਆਂ। ਸਹੀ ਹੈ। ਇਹ ਆਪਣੇ ਅਗਰ ਕਿਸੇ ਨੂੰ ਇਹ ਹਿੰਮਤ ਕਾਰਡ ਵੀ ਜਾਰੀ ਕਰਦੀਆਂ ਨਾ ਤੇ ਆਪਣੀ ਫੋਟੋ ਲਾ ਕੇ। ਠੀਕ ਹੈ। ਅਗਰ ਕਿਸੇ ਨੂੰ ਆਟਾ 10 ਕਿਲੋ ਦਿੰਦੀਆਂ ਨੇ ਤੇ ਆਪਣੀ ਫੋਟੋ ਲਾ ਕੇ। ਠੀਕ ਹੈ। ਅਗਰ ਇਹ ਕਿਸੇ ਦੀ ਕਿਸੇ ਤਰੀਕੇ ਨਾਲ ਦੀ ਕੋਈ ਹੈਲਪ ਕਰਦੀਆਂ ਨੇ ਤੇ ਆਪਣੀ ਫੋਟੋ ਲਾ ਕੇ, ਆਪਣੀ ਰੋਦਮਾਈ ਪਹਿਲਾਂ ਹੁੰਦੀ ਸੋ ਇਸੇ ਤਰ੍ਹਾਂ ਜਿਹੜਾ ਹੈ ਜਿਹੜਾ ਜੇਲ੍ਹ ਦੇ ਅੰਦਰ ਬੈਠਾ ਹੋਇਆ ਸ਼ਖਸ ਹੈ ਉਹਦੀ ਵੀ ਆਈ ਇਸ ਟਾਈਮ ਫਿਰ ਵਾਰਦਾਤ ਹੈ ਕਿ ਚੂੰਕਿ ਉਹਨੂੰ ਪਤਾ ਹੈ ਕਿ ਇਹਨਾਂ ਦੇ ਅਗਰ ਦੌਰੇ ਇਕਤਦਾਰ ਦੇ ਅੰਦਰ ਕੋਈ ਅੱਛੇ ਕੰਮ ਹੁੰਦੇ ਨੇ, ਕੋਈ ਅੱਛੇ ਮੁਆਹਦੇ ਹੁੰਦੇ ਨੇ, ਤੇ ਇਹਨਾਂ ਨੂੰ ਉਸ ਦਾ ਪ੍ਰੋਟੋਕੋਲ ਮਿਲੇਗਾ, ਇਹਨਾਂ ਨੂੰ ਉਸ ਦਾ ਉਹ ਸ਼ਾਬਾਸ਼ ਮਿਲੇਗੀ। ਸਹੀ ਹੈ। ਠੀਕ ਹੈ। ਸੋ ਇਹ ਲੱਤਾਂ ਖਿੱਚਣਾ ਜਿਹੜਾ ਲੱਤਾਂ ਖਿੱਚਣਾ ਕੋਈ ਵੀ ਮਤਲਬ ਹੈ ਕੋਈ ਚੰਗਾ ਕੰਮ ਜਿਹੜਾ ਵੀ ਅੱਗੇ ਆਏਗਾ ਦੂਸਰਾ ਉਸਦੀਆਂ ਲੱਤਾਂ ਖਿੱਚੇਗਾ, ਉਸਦੀ ਤਾਈਦ ਨਹੀਂ ਕਰੇਗਾ। ਦੂਸਰੀ ਚੀਜ਼ ਜਿਹੜੀ ਧਰਨੇ ਦੀ ਗੱਲ ਹੈ ਕਿ ਜੀ ਇਹ ਅਚਾਨਕ ਹੋ ਰਿਹਾ ਜਾਂ ਪਲੈਨਿੰਗ ਨਾਲ ਹੋ ਰਿਹਾ, ਤੇ ਦੇਖੋ ਇਤਨੀ ਪਲੈਨਿੰਗ ਨਾਲ ਵੀ ਅਗਰ ਹੋਵੇ ਤੇ ਇਸ ਦੀ ਕੀ ਏਡੀ ਵੱਡੀ ਸ਼ਿੱਦਤ ਹੈ ਕਿ ਜੀ ਅਗਲੇ ਦਿਨ ਤੁਸੀਂ ਜਿਹੜਾ ਇਸਲਾਮਾਬਾਦ ਦੇ ਅੰਦਰ ਇੱਕ ਆਰ ਕੀਤਾ ਲਾਹੌਰ ਵਾਲੇ ਧਰਨੇ ਤੋਂ ਪਹਿਲਾਂ ਜਲਸੇ ਤੋਂ ਪਹਿਲਾਂ ਤੁਸੀਂ ਅਜੇ ਅਗਲੇ ਦਿਨ ਇਸਲਾਮਾਬਾਦ ਦੇ ਅੰਦਰ ਇੱਕ ਜਲਸਾ ਕੀਤਾ। ਜੀ 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 ਜੀ। ਔਰ ਇੱਕ ਤੁਹਾਡਾ ਜਿਹੜਾ ਵਫਾਕੀ ਸ਼ਹਿਰ ਹੈ ਪੂਰੇ ਦੀ ਪੂਰੀ ਲੁਕਾਈ ਨੂੰ ਤੁਸੀਂ ਵਕਤ ਪਾਇਆ ਹੋਇਆ। ਸਹੀ। ਲੋਕ 10-10 ਜ਼ਿਲ੍ਹਿਆਂ ਦਾ ਸਫ਼ਰ ਕਰਕੇ ਤੇ ਆਪਣੇ ਆਪਣੇ ਸ਼ਹਿਰ ਤੱਕ ਪਹੁੰਚਦੇ ਪਏ ਨੇ, ਇਤਨੇ ਜ਼ਲੀਲ ਹੋ ਰਹੇ ਨੇ। ਇਹਦੇ 'ਚ 2 ਚੀਜ਼ਾਂ ਨੇ ਕਿ ਜਿਹੜੀ ਸਾਡੀ ਮੌਜੂਦਾ ਹਕੂਮਤ ਹੈ ਉਸ ਦੀ ਨਾਕਾਮ ਪਾਲਿਸੀਆਂ। ਸਹੀ। ਕਿ ਤੁਸੀਂ ਆਪਣੇ ਲੋਕਾਂ ਨੂੰ ਜਿਹੜਾ ਹੈ ਉਹ ਫੈਸਿਲਿਟੇਟ ਕਰ ਹੀ ਨਹੀਂ ਸਕਦੇ, ਉਹਨੂੰ ਸਹੂਲਤ ਦੇ ਹੀ ਨਹੀਂ ਸਕਦੇ। ਕਿ ਅਗਰ ਕੋਈ ਜੱਥਾ ਕੋਈ ਦੂਸਰੀ ਤਾਕਤ ਜਿਹੜੀ ਹੈ ਕਿਸੇ ਜਗ੍ਹਾ ਦੇ ਉੱਤੇ ਅਗਰ ਆ ਕੇ ਤੇ ਕਰਦੀ ਹੈ, ਧਰਨਾ ਦਿੰਦੀ ਹੈ ਜਾਂ ਜਲਸਾ ਕਰਦੀ ਹੈ, ਜੀ, ਤੇ ਤੁਸੀਂ ਆਪਣੀ ਜਿਹੜੀ ਬਾਕੀ ਆਵਾਮ ਹੈ ਉਸ ਨੂੰ ਅਜ਼ਾਬ ਵਿੱਚ ਕਿਉਂ ਪਾ ਦਿੰਦੇ ਹੋ? ਸਹੀ। ਰਸਤੇ ਬੰਦ ਕਰਕੇ। ਅਗਰ ਉਹ ਧਰਨਾ ਦੇ ਰਿਹਾ ਤੇ ਉਹਨੂੰ ਤੁਸੀਂ ਜਿਹੜਾ ਮੈਨੇਜ ਕਰੋ ਨਾ, ਉਹਨੂੰ ਰੋਕੋ, ਉਸ ਨੂੰ ਹੋਣ ਦਿਓ, ਇਹ ਤੁਹਾਡੀ ਸਿਰ ਪੀੜ ਹੈ। ਸਹੀ ਹੈ। ਇੱਕ ਬੰਦਾ ਅਗਰ ਇੱਕ ਸਕੂਲ ਆਫ ਥਾਟ ਜਾਂ ਹਕੂਮਤ ਚਾਹੁੰਦੀ ਦਾ ਖਿਆਲ ਹੈ ਕਿ ਬੰਦਾ ਸ਼ਰਾਰਤ ਕਰ ਰਿਹਾ ਤੇ ਸ਼ਰਾਰਤੀ ਨੂੰ ਤੁਸੀਂ ਰੋਕਣਾ ਹੈ ਜੀ, ਬਜਾਏ ਕਿ ਤੁਸੀਂ ਆਵਾਮ ਨੂੰ ਰੋਕੋ। ਹਾਂ, ਸ਼ਰਾਰਤੀ ਨੂੰ ਰੋਕਣਾ ਚਾਹੀਦਾ, ਆਵਾਮ ਨੂੰ ਤਕਲੀਫ ਨਹੀਂ ਦੇਣੀ ਚਾਹੀਦੀ। ਆਵਾਮ ਨੂੰ ਤਕਲੀਫ ਨਹੀਂ ਦੇਣੀ ਚਾਹੀਦੀ। ਤੇ ਇਹਦੇ ਪਿੱਛੇ ਅਗਰ ਉਹ ਇਹ ਚੀਜ਼ ਇੱਕ ਇਰਾਦੇ ਨਾਲ ਵੀ ਹੋ ਰਹੀ ਹੈ, ਠੀਕ ਹੈ ਜੀ, ਤੇ ਇਹਦੇ ਪਿੱਛੇ ਉਹ ਚੀਜ਼ ਹੈ ਕਿ ਇਹ ਉਸ ਦੇ ਖਿਲਾਫ ਕਰਦੇ ਰਹੇ। ਇਹ ਉਹਨਾਂ ਦੇ ਜਿਹੜੇ ਮਨਸੂਬੇ ਸੀ ਇਹਨਾਂ ਨੇ ਉਹਨਾਂ ਨੂੰ ਖਤਮ ਕੀਤਾ ਤੇ ਆਪਣੀਆਂ ਫਟੀਆਂ ਲਾਈਆਂ। ਹੁਣ ਉਹਨਾਂ ਉਹ ਜਿਹੜੀਆਂ ਦੂਸਰੀਆਂ ਤਾਕਤਾਂ ਨੇ ਉਹਨਾਂ ਦਾ ਖਿਆਲ ਇਹ ਵੇ ਤੇ ਇਹਨਾਂ ਦੇ ਦੌਰੇ ਇਕਤਦਾਰ ਦੇ ਅੰਦਰ ਸਹੀ ਹੈ ਮਤਲਬ ਕਿ ਦੋਵੇਂ ਸੂਰਤਾਂ ਹੈ ਆਵਾਮ ਦੁਸ਼ਮਣ ਹੈ। ਸੇ ਧਰਨੇ ਨਾਲ ਜੁੜੀ ਖਬਰ ਨੂੰ ਅਗਾਂਹ ਵਧਾਉਂਦੇ ਆ ਕਿ ਪੰਜਾਬ ਵਿੱਚ ਬੀਬੀ ਮਰੀਮ ਇਸ ਵੇਲੇ ਥਾਂ ਥਾਂ ਤੇ ਮਨਸੂਬਿਆਂ ਦੇ ਇਫਤਤਾਹ ਕਰ ਰਹੀ ਹੈ, ਨੀਂਹ ਪੱਥਰ ਧਰ ਰਹੀ ਹੈ। ਉਸੇ ਪਾਸੇ ਮੁਕਾਬਲਾ ਕੀਤਾ ਜਾਂਦਾ ਸੂਬਾ ਕੇਪੀ ਨਾਲ ਪੰਜਾਬ ਦਾ, ਤੇ ਬੜੇ ਦਾਅਵੇ ਕੀਤੇ ਜਾਂਦੇ ਨੇ ਸੂਬਾ ਕੇਪੀ ਤੇ ਸੂਬਾ ਕੇਪੀ, ਲੇਕਿਨ ਉਹ ਹੀ ਸੂਬਾ ਕੇਪੀ ਦਾ ਜਿਹੜਾ ਮੁੱਖ ਵਜ਼ੀਰ ਹੈ ਅਲੀ ਮੀਨ ਗੰਡਾਪੁਰ, ਉਹ ਜਨਾਬ ਸੜਕਾਂ ਉਤੇ ਆਪੇ ਵੀ ਖੱਜਲ ਖਵਾਰ ਹੋ ਰਿਹਾ ਹੈ ਤੇ ਦੂਸਰੇ ਨੰਬਰ ਤੇ ਆਪਣੀ ਆਵਾਮ ਨੂੰ ਵੀ ਖੱਜਲ ਖਵਾਰ ਕਰ ਰਿਹਾ। ਆਇਆ ਕਿ ਉਹ ਤੁਹਾਨੂੰ ਕੋਈ ਨਜ਼ਰ ਆਉਂਦਾ ਹੈ ਕਿ ਗੰਡਾਪੁਰ ਨੇ ਕੋਈ ਸੂਬਾ ਕੇਪੀ ਦੇ ਆਵਾਮ ਅਤੇ ਕੋਈ ਮਤਲਬ ਕਿ ਕੋਈ ਜਿਸ ਤਰ੍ਹਾਂ ਪੰਜਾਬ ਗਵਰਨਮੈਂਟ ਕਰ ਰਹੀ ਹੈ ਇਸ ਤਰ੍ਹਾਂ ਉਹਨਾਂ ਕੋਈ ਕੀਤੇ ਕੋਈ ਅਮਲ ਕੋਈ ਕੀਤਾ ਹੋਵੇ? ਕੋਈ ਪਹਿਲੀ ਚੀਜ਼ ਤੇ ਹੈ ਕਿ ਜਿਹੜੀ ਨਾ ਆਂਦੇ ਨੇ ਪਹਿਲਾਂ ਆਪਣੀ ਮੰਜੀ ਥਾਲੀ ਡਾਂਗ ਫੇਰਨੀ ਚਾਹੀਦੀ ਹੈ। ਜੀ ਜੀ। ਜਿਹੜੀ ਸਾਡੀ ਪੰਜਾਬ ਸਰਕਾਰ ਹੈ ਪਹਿਲਾਂ ਤੇ ਅਸੀਂ ਵੇਖਨੇ ਕਿ ਆਇਆ ਐਲਾਨ ਕਰਨ ਤੋਂ ਇਲਾਵਾ ਇਹਨੇ ਕੀ ਕੰਮ ਕੀਤਾ। ਸਹੀ। ਇੱਕ ਮਨਸੂਬਿਆਂ ਦੇ ਐਲਾਨ ਕਰਨਾ ਇੱਕ ਹੋਰ ਚੀਜ਼ ਹੈ। ਸਹੀ। ਜਦ ਤੱਕ ਕਿਸੇ ਚੀਜ਼ ਦਾ ਆਵਾਮ ਤੀਕਰ ਫਰੂਟ ਨਹੀਂ ਪਹੁੰਚਦਾ। ਸਹੀ। ਤੁਹਾਡੇ ਪੰਜਾਬ ਦੇ ਅੰਦਰ ਬਾਕੀ ਸੂਬਿਆਂ ਨੂੰ ਛੱਡੋ, ਠੀਕ ਹੈ, ਤੁਹਾਡੇ ਕੋਲ ਬਿਹਤਰੀਨ ਅਫਰਾਦੀ ਕੁਵਤ ਹੈ ਕਿ ਨਹੀਂ? ਪੰਜਾਬ ਦੇ ਲੋਕਾਂ ਕੋਲ। ਜੀ ਜੀ। ਤੁਹਾਡੇ ਕੋਲ ਬਿਹਤਰੀਨ ਜ਼ਮੀਨੀ ਮਾਹੌਲ ਹੈ ਕਿ ਨਹੀਂ? ਸਹੀ। ਤੁਸੀਂ ਬਾਕੀ ਸੂਬਿਆਂ ਨਾਲ ਕੰਪੇਅਰ ਅਸੀਂ ਫਿਰ ਕਰਦੇ ਹਾਂ, ਠੀਕ ਹੈ, ਲੇਕਿਨ ਤੁਹਾਡੇ ਕੋਲ ਮਸ਼ੀਨਰੀ ਬਿਹਤਰੀਨ। ਸਹੀ। ਤੁਹਾਡੇ ਕੋਲ ਵੱਡੇ ਜ਼ਹਿਨ, ਤੁਹਾਡੇ ਕੋਲ ਅੱਛੀ ਸਿਆਸਤਦਾਨ ਲੋਕ ਮੌਜੂਦ ਨੇ, ਮੌਜੂਦ ਹੈ ਨਾ ਕਿ ਨਹੀਂ? ਜੀ ਜੀ। ਪੁਰਾਣੇ ਲੋਕ ਮੌਜੂਦ ਨੇ। ਪਾਕਿਸਤਾਨ ਲੈਵਲ ਦੀਆਂ ਜਿਹੜੀਆਂ ਤਨਜ਼ੀਮਾਂ ਨੇ ਉਹਨਾਂ ਦੇ ਮੁੱਢ ਤੁਹਾਡੇ ਸੂਬੇ ਦੇ ਅੰਦਰ, ਸੰਤੀ ਇਤਬਾਰ ਨਾਲ ਤੁਸੀਂ ਪੂਰੀ ਦੁਨੀਆ ਦੇ ਉੱਤੇ ਇੱਕ ਤੁਹਾਡਾ ਵਜੂਦ ਮੌਜੂਦ ਹੈ ਜੀ ਪੰਜਾਬ ਦਾ। ਹਰ ਹਵਾਲੇ ਨਾਲ ਪੰਜਾਬ ਇੱਕ ਮੁਲਕਾਂ ਦਾ ਦੁਨੀਆ ਦੇ ਉੱਤੇ ਮੁਲਕਾਂ ਨਾਲੋਂ ਮੁਮਤਾਜ਼ ਹੈ ਜੀ, ਠੀਕ ਹੈ, ਲੇਕਿਨ ਇਸ ਦੀ ਆਵਾਮ ਮੁਤਮਈਨ ਰਾਤ ਨੂੰ ਸੌਂਦੀ ਹੈ। ਸਹੀ। ਮੈਂ ਸਵਾਲ ਕਰਦਾ, ਕਿਆ ਪੰਜਾਬ ਦੀ ਆਵਾਮ ਰਾਤ ਨੂੰ ਮੁਤਮਈਨ ਸੌਂਦੀ ਹੈ? ਕਿਆ ਪੰਜਾਬ ਦਾ ਕਿਸਾਨ, ਕਿਆ ਪੰਜਾਬ ਦਾ ਸਨਅਤਕਾਰ, ਕਿਆ ਪੰਜਾਬ ਦਾ ਨੌਕਰੀ ਪੇਸ਼ਾ, ਪੰਜਾਬ ਦੇ ਅਸਾਤਜ਼ਾ ਕਿੱਥੇ ਖੜੇ ਨੇ? ਸਹੀ। ਪੰਜਾਬ ਦੇ ਅਸਾਤਜ਼ਾ ਕਿੱਥੇ ਖੜੇ ਨੇ? ਇhtਜਾਜ ਤੇ। ਸਹੀ। ਪੰਜਾਬ ਦੇ ਯੂਟਿਲਿਟੀ ਸਟੋਰਾਂ ਵਾਲੇ ਕਿੱਥੇ ਖੜੇ ਨੇ?
ਇhtਜਾਜ ਤੇ। ਪੰਜਾਬ ਦਾ ਜ਼ਮੀਨਦਾਰ ਝੋਲੀ ਚੁੱਕ ਚੁੱਕ ਕੇ ਕਿਹਦੇ ਲਈ ਬਦਦੁਆ ਕਰ ਰਿਹਾ? ਸਰਕਾਰ ਲਈ। ਸੋ ਤੁਸੀਂ ਹਰ ਪਾਸਿਓਂ ਜਿਹੜਾ ਉਹ ਪਹਿਲਾਂ ਤੇ ਇਹ ਵੇਖੋ ਕਿ ਅਸੀਂ ਜਿਹੜਾ ਕਹਿੰਦੇ ਕਿ ਜੀ ਉਹ ਤੇ ਇੰਜ ਕਰ ਰਹੇ ਨੇ, ਠੀਕ ਹੈ। ਅਸੀਂ ਜਿਹੜੇ ਐਲਾਨ ਕਰ ਰਹੇ ਹਾਂ ਇੱਕ ਦਫ਼ਤਰ ਵਿੱਚ ਬਹਿ ਕੇ, ਲਾਸਟ ਟਾਈਮ ਮੈਂ ਇੱਕ ਜਗ੍ਹਾ ਤੇ ਵੇਖਿਆ, ਇੱਕ ਖਬਰ ਸਾਹਮਣੇ ਆਈ, ਵੀਡੀਓ ਸਾਹਮਣੇ ਆਈ ਕਿ ਕਿਸੇ ਜਗ੍ਹਾ ਤੇ ਇੱਕ ਨਾ ਸਸਤੇ ਬਾਜ਼ਾਰ ਦਾ ਇਫਤਤਾਹ ਕੀਤਾ ਗਿਆ। ਠੀਕ ਹੈ। ਜਿਵੇਂ ਬੀਬੀ ਮਰੀਮ ਉਹ ਸਸਤੇ ਬਾਜ਼ਾਰ ਦਾ ਇਫਤਤਾਹ ਕਰਕੇ ਚਲੀਆਂ ਗਈਆਂ, ਉਹ ਸਾਰੇ ਦਾ ਸਾਰਾ ਬਾਜ਼ਾਰ ਟਰਾਲੀਆਂ ਤੇ ਚੁੱਕ ਕੇ ਤੇ ਗਾਇਬ ਕਰ ਦਿੱਤਾ ਗਿਆ। ਅੱਛਾ। ਸੋ ਇਹ ਜਿਹੜੀਆਂ ਚੀਜ਼ਾਂ ਨੇ, ਇਹਨਾਂ ਦਾ ਵਜੂਦ ਔਰ ਇਹਨਾਂ ਦਾ ਜਿਹੜਾ ਹੈ ਅਸਰ ਜਿਹੜਾ ਜਦ ਤੱਕ ਆਵਾਮ ਤੱਕ ਨਹੀਂ ਜਾਂਦਾ, ਜਦ ਤੱਕ ਆਵਾਮ ਦੇ ਚਿਹਰੇ ਜਿਹੜੇ ਨੇ ਉਹ ਰੋਸ਼ਨ ਨਹੀਂ ਹੁੰਦੇ, ਖੁਸ਼ਗਵਾਰ ਨਹੀਂ ਹੁੰਦੇ, ਤੇ ਅਸੀਂ ਆਪਣੇ ਆਪ ਨੂੰ ਕਿਸ ਤਰ੍ਹਾਂ ਵੱਡਾ ਸਾਬਤ ਕਰ ਸਕਦੇ ਹਾਂ ਕਿ ਅਸੀਂ ਜਿਹੜੇ ਉਹ ਸਟੇਬਲ ਸੂਬਾ ਵਾਂ। ਸਹੀ ਹੈ। ਬਾਕੀ ਗੱਲ ਜਿਹੜੀ ਹੈ, ਚੂੰਕਿ ਜਿਹੜਾ ਜਿਸ ਤਨਜ਼ੀਮ ਦਾ, ਜਿਸ ਜਮਾਤ ਦਾ ਜਿਹੜਾ ਹੈ ਉਹ ਹੈ ਵਜ਼ੀਰ ਆਲਾ ਹੈ ਅਮੀਨ ਅਲੀ ਅਮੀਨ ਗੰਡਾਪੁਰੀ, ਉਸ ਦਾ ਜਿਹੜਾ ਹੈ ਬਾਨੀ ਚੇਅਰਮੈਨ ਉਸ ਟਾਈਮ ਜੇਲ੍ਹ 'ਚ ਹੈ। ਠੀਕ ਹੈ। ਉਹਨਾਂ ਦਾ ਜਿਹੜਾ ਸਾਰੇ ਦਾ ਸਾਰਾ ਜਿਹੜਾ ਫੋਰਸ ਹੈ ਜਾਂ ਟਿਲ ਹੈ ਜਾਂ ਉਹਨਾਂ ਦਾ ਜਿਹੜਾ ਰਜੂ ਹੈ, ਉਹ ਸਾਰੇ ਦਾ ਸਾਰਾ ਜਿਹੜਾ ਆਪਣੇ ਉਸ ਇੱਕ ਫਰਦ ਲਈ ਹੈ। ਠੀਕ ਹੈ। ਉਹਨਾਂ ਦਾ ਇਲੈਕਸ਼ਨ ਦੇ ਵਿੱਚ ਲੜਨਾ, ਇਲੈਕਸ਼ਨ ਦੇ ਵਿੱਚ ਅੱਗੇ ਆਣਾ, ਸਾਰਾ ਕੁਝ, ਕਿਉਂਕਿ ਉਹਨਾਂ ਦਾ ਖਿਆਲ ਕਿ ਸਾਡਾ ਮਸੀਹਾ ਇਮਰਾਨ ਖਾਨ ਹੈ। ਸਹੀ। ठीक है जी। जब तक वो बाहर नहीं आएगा तब तक मुल्की हालात या जो भी मामलात है ने, वो किसी दे जाती मफादात ने, किसी दे पार्टी दे मफादात ने या किसी दे मुल्की मफादात ने। ठीक है। उन्हां दा ख्याल है वे कि ये समाज सेवक बंदा इमरान खान है। ठीक है जी। ਉਹ ਬਾਹਰ ਆਵੇ ਤਾਂ ਤੇ ਅਸੀਂ ਅੱਗੇ ਤੋਂ ਤੁਹਾਡੇ ਆਵਾਮ ਵਾਸਤੇ ਕਰਾਂਗੇ ਕੁਝ। ਅਸੀਂ जब तक ਸਾਡੇ ਕੋਲ ਇਸ ਟਾਈਮ ਫੋਰਸ ਹੈ, ਸਾਡੇ ਕੋਲ ਫੋਰਸ ਹੈ, ਅਸੀਂ ਇੱਕ ਸੂਬੇ ਦੇ ਵਜ਼ੀਰ ਆਲਾ ਬਣ ਚੁੱਕੇ ਹਾਂ। ਇਸ ਵਾਸਤੇ ਉਹਨਾਂ ਦਾ ਸਾਰਾ ਫੋਕਸ ਜਿਹੜਾ ਸਹੀ, ਉਹ ਆਪਣੇ ਪਾਰਟੀ ਲੀਡਰ ਨੂੰ, ਪਾਰਟੀ ਸਰਬਰਾਹ ਦੀ ਜਿਹੜੀ ਇੱਕ ਰੈਪੋ ਹੈ ਉਸ ਨੂੰ ਮਨਵਾਉਣ ਲਈ ਔਰ ਉਸਦੀ ਰਿਹਾਈ ਵਾਸਤੇ ਉਹਨੂੰ ਉਹਨਾਂ ਨੇ ਫੋਕਸ ਕੀਤਾ ਹੈ। ਔਰ ਇਸ ਦੇ ਪਿੱਛੇ ਕੀ ਚੀਜ਼ ਹੈ ਕਿ ਉਹ ਪੂਰੇ ਦੇ ਪੂਰੇ ਮੁਲਕੀ ਲੈਵਲ ਦੇ ਉੱਤੇ ਅਗਲੇ ਇਲੈਕਸ਼ਨ ਦੀ ਤਿਆਰੀ ਕਰ ਰਹੇ ਨੇ। ਸਹੀ ਹੈ। ਤੁਹਾਨੂੰ ਇਸ ਚੀਜ਼ ਦਾ ਨਹੀਂ ਪਤਾ। ਠੀਕ ਹੋ ਗਿਆ। ਇਹ ਸਿਆਸੀ ਖੇਡਾਂ ਬੜੀਆਂ ਅਜੀਬੋ ਗਰੀਬ ਹੁੰਦੀਆਂ ਨੇ। ਇਸ ਟਾਈਮ ਉਹ ਹੈ ਵਜ਼ੀਰ ਆਲਾ, ਉਹ ਸਰਕਾਰੀ ਪੈਸੇ ਦੇ ਉੱਤੇ ਪੂਰੇ ਪੰਜਾਬ ਦੇ ਅੰਦਰ ਵੀ ਜਿਹੜਾ ਉਹ ਕੰਪੇਨ ਕਰ ਰਹੇ ਨੇ ਅੱਜ ਹੀ ਇਲੈਕਸ਼ਨ ਦੀ। ਠੀਕ ਹੈ। ਆਪਣੇ ਲੋਕਾਂ ਨੂੰ ਅੱਜ ਵੀ ਉਹ ਸ਼ੌਰ ਦੇ ਰਹੇ ਨੇ ਆਪਣੇ ਜਲਸੇ ਕਰਕੇ। ਆਪਣੇ ਵੋਟਰ ਨੂੰ, ਆਪਣੇ ਸਪੋਰਟਰ ਨੂੰ ਅੰਗੇਜ ਕੀਤਾ ਹੈ ਕਿ ਨਹੀਂ? ਠੀਕ ਹੈ। ਠੀਕ ਹੈ। ਉਹਨਾਂ ਦੇ ਜਿਹੜੇ MP MNS ਨੇ ਪੰਜਾਬ ਦੇ ਅੰਦਰ, ਉਹਨਾਂ ਦੇ ਉੱਤੇ ਛਾਪੇ ਵੱਜਦੇ ਨੇ, ਉਹਨਾਂ ਨੂੰ ਜ਼ਿਹਨੀ ਤੌਰ ਤੇ ਮਜ਼ਬੂਤ ਕੀਤਾ ਜਾ ਰਿਹਾ। ਸਹੀ ਹੈ। ਕਿ ਤੁਹਾਡੇ ਤੇ ਮੁਸ਼ਕਲਾਂ ਆਉਣਗੀਆਂ, ਮੁਸੀਬਤਾਂ ਆਉਣਗੀਆਂ, ਉਹ ਨੁਚੜ ਕੇ ਕੱਲ ਨੂੰ, ਨਿੱਥਰ ਕੇ ਕੱਲ ਨੂੰ ਸਾਹਮਣੇ ਆ ਜਾਣਗੇ। ਸੋ ਇਹ ਇੱਕ ਸੂਬੇ ਦੀ ਹਕੂਮਤ ਜਾਂ ਸੂਬਾਈ ਆਵਾਮ ਨੂੰ ਉਹ ਬਜਾ ਕੇ ਅਗਰ ਉਹਨਾਂ ਖੁੱਡੇ ਲੈਣੇ ਲਾਇਆ ਵੀ ਹੋਇਆ ਹੈ, ਤਾਂ ਇੱਕ ਵਫਾਕੀ ਹਕੂਮਤ, ਵਫਾਕ ਦੇ ਲੈਵਲ ਦੀ ਹਕੂਮਤ ਦੀ ਅੱਜ ਪਲੈਨਿੰਗ ਕਰ ਰਹੇ ਨੇ। ਸਹੀ ਹੈ। ਇਸ ਚੀਜ਼ ਦਾ ਮੈਨੂੰ ਤੁਹਾਨੂੰ ਨਹੀਂ ਪਤਾ ਹੋਏਗਾ, ਕੋਈ ਵੱਡਾ ਦਾਨਿਸ਼ਵਰ ਹੋ ਸਕਦਾ ਇਹਨੂੰ ਕਿਸੇ ਵੀ ਹੋਰ ਐਂਗਲ ਤੋਂ ਲੈਂਦਾ ਹੋਵੇ। ਅਗਲੀ ਖਬਰ ਵੱਲ ਜਨਾਤੀ ਸਾਹਿਬ, ਅਗਲੀ ਖਬਰ ਗਵਾਂਢੀ ਦੇਸ਼ ਭਾਰਤ ਤੋਂ ਆਈ ਹੈ ਕਿ ਭਾਰਤ ਦੇ ਇੱਕ ਆਪਣਾ ਪੰਜਾਬੀ ਟੱਬਰ ਹੈ ਕਿ ਉਹਨਾਂ 110 ਲੀਟਰ ਰਕਤਦਾਨ ਕੀਤਾ ਹੈ। ਵਾਹ। ਤੇ ਉਹਦੇ ਬਾਰੇ ਥੋੜੀ ਜੀ ਵਿਸਥਾਰ ਨਾਲ ਗੱਲ ਕਰਿਓ। साथ भाई पहली चीज है कि अपना लहू किसी ਨੂੰ देना जी, अपना लहू किसी ਨੂੰ देना एक बहुत बड़ा ਜਿਹੜਾ ਨਾ ਇੱਕ ਜਿਹਾਦ ਹੈ ਕਿ ਆਪਣੇ ਵਜੂਦ ਦੇ ਵਿੱਚੋਂ ਖੂਨ ਕੱਢ ਕੇ ਕਿਸੇ ਨੂੰ ਦੇ ਦੇਣਾ ਜਾਂ ਪੇਸ਼ ਕਰ ਦੇਣਾ ਆਪਣਾ ਖੂਨ ਜਿਹੜਾ। ਠੀਕ ਹੈ। ਤੇ ਬਾਕੀ ਗੱਲ ਇਹ ਹੈ ਕਿ ਉਹਨਾਂ ਨੇ ਇੱਕ ਟਾਈਮ ਵਿੱਚ ਇੰਨਾ ਖੂਨ ਨਹੀਂ ਦਿੱਤਾ। ਸਹੀ। ਠੀਕ ਹੈ। ਮਤਲਬ ਕਿ ਅਸੀਂ ਇੱਕ ਤਰਾਹ ਕੱਢਣ ਵਾਸਤੇ ਜਾਂ ਇੱਕ ਸਸਪੈਂਸ ਵਿੱਚ ਪਾਉਣ ਵਾਸਤੇ ਲੋਕਾਂ ਨੂੰ ਜਾਂ ਕੋਈ ਜਜ਼ਬਾਤੀ ਕਰਨ ਵਾਸਤੇ, ਮਤਲਬ ਉਹਨਾਂ ਨੇ ਮੁxtਲਿਫ ਪੀਰੀਅਡਸ ਦੇ ਅੰਦਰ ਜਿਹੜਾ ਨਾ ਉਹ ਨਾਲ ਜਿਵੇਂ ਜ਼ਰੂਰਤ ਪਈ ਉਹਨਾਂ ਦੇ ਖਾਨਦਾਨ ਨੇ ਜਿਹੜਾ ਉਹ ਇਹ ਬਲੱਡ ਜਿਹੜਾ ਡੋਨੇਟ ਕੀਤਾ। ਔਰ ਇਹਦੇ ਚ ਇੱਕ ਕਿਸੇ ਵੀ ਦੂਸਰੀ ਸੁਸਾਇਟੀ ਵਾਸਤੇ ਇੱਕ ਰੋਸ਼ਨ ਮਿਸਾਲ ਹੈ। ਤੇ ਇਸ ਦੇ ਨਾਲ ਜਿਹੜੀਆਂ ਸਾਡੇ ਅਗਰ ਕਿਸੇ ਟੱਬਰ ਤੋਂ ਹਟ ਕੇ ਪਾਕਿਸਤਾਨ ਦੇ ਅੰਦਰ ਵੀ ਅਸੀਆਂ ਜਿਹੜੀਆਂ ਨੇ ਉਹ NGOs ਮੌਜੂਦ ਨੇ, ਐਸੇ ਲੋਕ ਮੌਜੂਦ ਨੇ। ਸਾਡੇ ਗੁਜਰਾਲੇ ਦੇ ਅੰਦਰ DSP ਨੇ ਇਮਰਾਨ ਅब्बास ਚੱਦੜ। ਅੱਛਾ। ਉਹ ਇਸ ਟਾਈਮ ਬੜੇ ਇੱਕ ਮੁਤਹਰਕ ਸ਼ਖਸੀਅਤ ਨੇ ਬਲੱਡ ਡੋਨੇਸ਼ਨ ਦੇ ਹਵਾਲੇ ਨਾਲ। ਸਹੀ। ਸੋ ਅਸੀਂ ਕਿਸੇ ਦੇ ਵੱਡੇ ਕੰਮ ਨੂੰ ਜਿਹੜਾ ਉਹ ਯਕੀਨਨ ਇੱਕ ਵੱਡਾ ਕੰਮ ਹੈ ਕਿ ਉਹਨਾਂ ਨੇ 110 ਲੀਟਰ ਉਹ ਵੇਖੋ ਨਾ ਕਿੰਨੇ ਬੈਗ ਬੰਦੇ ਨੇ। ਜੀ। ਠੀਕ ਹੈ ਜੀ। ਲੇਕਿਨ ਇੱਥੇ ਜਿਹੜੇ ਨੇ ਸਾਡੇ ਇੱਕ ਜੱਥਾ ਜਿਹੜਾ ਉਹ ਕਿੰਨੇ ਇੱਕ ਟਾਈਮ ਵਿੱਚ ਸਾਡੇ ਸਕੂਲਾਂ ਦੇ ਅੰਦਰ ਸੁੰਦਰ ਫਾਊਂਡੇਸ਼ਨ ਆਉਂਦੀ ਹੈ, ਉਹ 250, 300, 400 ਬੈਗ ਇੱਕ ਟਾਈਮ ਵਿੱਚ ਬਲੱਡ ਬੱਚੇ ਡੋਨੇਟ ਕਰ ਦਿੰਦੇ ਨੇ। ਸਹੀ ਹੈ। ਸੋ ਇਹ ਚੀਜ਼ਾਂ ਜਿਹੜੀਆਂ ਨੇ ਉਹ ਸਾਡੀ ਧਰਤੀ ਤੇ ਵੀ, ਸਾਡੇ ਪਾਕਿਸਤਾਨ ਦੇ ਅੰਦਰ ਵੀ ਮੌਜੂਦ ਨੇ। ਲੇਕਿਨ ਇੱਕ ਖਾਨਦਾਨ ਦਾ ਇਰਾਦੇ ਦੇ ਨਾਲ ਲੋਕਾਈ ਦੇ ਇਸ ਪੱਧਰ ਤੇ ਜਾ ਕੇ ਸੇਵਾ ਕਰਨਾ, ਇਹਨੂੰ ਅਸੀਂ ਨਜ਼ਰਅੰਦਾਜ਼ ਨਹੀਂ ਕਰ ਸਕਦੇ। ਸਹੀ ਹੈ। ਇਸ ਤੇ ਅਸੀਂ ਉਹਨਾਂ ਨੂੰ ਥਾਪੜਾ ਵੀ ਮਾਰਾਂਗੇ, ਧਨਸ਼ਾਵਾ ਵੀ ਅੱਖਾਂ ਤੇ, ਔਰ ਉਹਨਾਂ ਨੂੰ ਸਲੂਟ ਪੇਸ਼ ਕਰਾਂਗੇ, ਤਹਿਸੀਨ ਪੇਸ਼ ਕਰਾਂਗੇ ਕਿ ਯਕੀਨਨ ਇਸ ਟੱਬਰ ਨੇ ਜਿਹੜਾ ਨਾ ਉਹ ਇੱਕ ਵੱਡਾ ਕੰਮ ਕੀਤਾ। ਔਰ ਮੇਰੇ ਤੁਹਾਡੇ ਵਾਸਤੇ ਔਰ ਆਮ ਲੋਕਾਂ ਵਾਸਤੇ ਵੀ ਇਹ ਉਹ ਇੱਕ ਮਿਸਾਲ ਨੇ ਕਿ ਅਸੀਂ ਵੀ ਜਿੱਥੇ ਕਿਧਰੇ ਲੋੜ ਪਵੇ ਤੇ ਇਨਸਾਨੀ ਸਮਾਜ ਦੇ ਵਿੱਚ ਇਨਸਾਨੀ ਹਯਾਤੀ ਨੂੰ ਬਚਾਉਣ ਵਾਸਤੇ, ਬਲਕਿ ਸਾਡਾ ਤੇ ਇੱਕ ਮਜ਼ਹਬੀ ਫਰੀਦਾ ਵੀ ਹੈ ਕਿ ਜਿਸ ਨੇ ਇੱਕ ਬੰਦੇ ਦੀ ਜਾਨ ਬਚਾਈ ਹੋਇਆ ਉਹਨੇ ਪੂਰੀ ਇਨਸਾਨੀਅਤ ਨੂੰ ਬਚਾਇਆ। ਜੀ। ਮਤਲਬ ਕਿ ਇਨਸਾਨੀਅਤ ਨੂੰ ਕਿੰਜ ਬਚਾਇਆ ਕਿ ਇਨਸਾਨੀ ਕਦਰ ਬਚਾਈਏ। ਜੀ ਬਿਲਕੁਲ। ਉਹਨੇ ਅਖਲਾਕੀ ਅਤਬਾਰ ਨਾਲ ਮਜ਼ਬੂਤ
ਮਜ਼ਬੂਤ ਹੋ ਕੇ ਤੇ ਇੱਕ ਬੰਦੇ ਦੀ ਕਿਸੇ ਵੀ ਰੰਗ ਨਸਲ ਤੋਂ ਮਜ਼ਹਬ ਤੋਂ ਉੱਤੇ ਜਾ ਕੇ ਤੇ ਉਸਨੂੰ ਆਪਣਾ ਖੂਨ ਦਿੱਤਾ ਹੈ, ਇੱਕ ਵੱਡਾ ਕੰਮ ਹੈ। ਸੋ ਅਸੀਂ ਵੀ ਇਸ ਇੰਡੀਅਨ ਖਾਨਦਾਨ ਨੂੰ ਸਲੂਟ ਪੇਸ਼ ਕਰਦੇ ਹਾਂ ਔਰ ਉਹਨਾਂ ਨੂੰ ਤਾਨਸ਼ਾਹ ਆਖਦੇ ਹਾਂ। ਮੱਧ ਪ੍ਰਦੇਸ਼ ਦੇ ਸਰਬਜੀਤ ਸਿੰਘ ਉਹਨਾਂ ਦੇ ਨਾਮ ਟੱਬਰ ਸੀ ਇਹਦਾ, ਤੇ ਉਹਨਾਂ ਬਾਵਾ ਚਿਰ ਦੇ ਵਿੱਚ ਇਕੱਠਾ ਅਗਰ ਕੈਲਕੂਲੇਟ ਕੀਤਾ ਨਾ ਤੇ ਉਹ ਤਕਰੀਬਨ 110 ਲੀਟਰ ਖੂਨ ਬੰਦਾ ਤੇ ਉਹਨਾਂ ਡੋਨੇਸ਼ਨ ਕੀਤੀ ਹੈ। ਸਾਨੂੰ ਹਰ ਫਰਦ ਨੂੰ ਉਹਨਾਂ ਇਹ ਕਦਮ ਚੁੱਕਿਆ ਤੇ ਦੂਜੇ ਦੀ ਭਲਾਈ ਵਾਸਤੇ ਕਿ ਦੂਜੇ ਦੀ ਜਾਨ ਬਚ ਸਕੇ। ਅਸੀਂ ਦੂਜੇ ਦੀ ਜਾਨ ਲੈਣ ਦੇ ਬਜਾਏ ਦੂਜੇ ਦੀ ਜਾਨ ਬਚਾਉਣ ਦੀ ਸੋਚੀਏ ਤੇ ਸਾਡਾ ਮਾਸ਼ਰਾ ਜਿਹੜਾ ਬੜਾ ਹੀ ਸੋਹਣਾ ਹੋ ਜਾਏ। ਇਹ ਸੋਹਣੀ ਦੀ ਗੱਲ ਨਾਲ ਸਾਨੂੰ ਇਜਾਜ਼ਤ ਦਿਓ, ਅਗਲੇ ਪ੍ਰੋਗਰਾਮ 'ਚ ਫੇਰ ਤੁਹਾਡੇ ਰੂਬਰੂ ਹਾਜ਼ਰ ਹੋਵਾਂਗੇ। ਅੱਲਾ ਰੱਖਾ।